ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰajkaranbir ਸਿੰਘ ਜੁੜ ਚੁੱਕੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ rajkaranbir ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਸਰੋਤੇ ਤੇ ਮਾਣਯੋਗ ਵਿਊਅਰਸ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਏ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਟੈਕਨੋਲੋਜੀ ਦੇ ਸੰਬੰਧਿਤ ਆਸੇ ਪਾਸੇ ਸਾਡੇ ਕੀ ਹੋ ਰਿਹਾ, ਕੀ ਨਵਾਂ ਚੱਲ ਰਿਹਾ, ਆਪਾਂ ਨੂੰ ਟੈਕਨੋਲੋਜੀ ਤੋਂ ਬੈਨੀਫਿਟ ਕਿੱਦਾਂ ਅਸੀਂ ਲੈ ਸਕਦੇ ਆ ਤੇ ਇਹਨੂੰ ਸਹੀ ਤਰੀਕੇ ਕੀ ਆ ਕੰਪਲੀਕੇਟਡ ਟੌਪਿਕਸ ਨੂੰ ਕੋਸ਼ਿਸ਼ ਹੁੰਦੀ ਸਾਡੀ ਕਿ ਉਹਨੂੰ ਸੌਖੇ ਸਿੱਧ ਪੱਧਰੀ ਪੰਜਾਬੀ ਦੇ ਵਿੱਚ ਉਹਨੂੰ ਆਪਣੇ ਸਰੋਤੇ ਤੇ ਵਿਊਅਰਸ ਦੇ ਸਨਮੁਖ ਰੱਖੀਏ। ਸੋ ਫਿਰ ਤੋਂ ਨਿੱਘਾ ਜੀ ਆਇਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਤੁਸੀਂ ਇਸ ਬਾਰੇ ਇਹਨਾਂ ਦੇ ਨਾਲ ਜਾਣਕਾਰੀ ਹਾਸਿਲ ਕਰ ਸਕਦੇ ਹੋ ਇਹਨਾਂ ਤੋਂ। ਇਸ ਦੇ ਨਾਲ 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲ ਰਿਹਾ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀ ਹੈ, ਇਸ ਦੇ ਲਈ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਹਰਵਿੰਦਰ ਸਿੰਘ ਜੀ, ਆਪਾਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਟੈਕਨੋਲੋਜੀ ਦੇ ਨਾਲ ਸੰਬੰਧਿਤ ਖਬਰਾਂ, ਵੱਖ-ਵੱਖ ਇਸ਼ੂਜ਼, ਵੱਖ-ਵੱਖ ਨਵੀਆਂ ਟੈਕਨੋਲੋਜੀਜ਼ ਦੇ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ। ਸਾਡੀ ਕੋਸ਼ਿਸ਼ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਵੀ ਆ ਵੀ ਆਪਣੇ ਜਿਹੜੇ ਨਵੀਂ ਪੀੜ੍ਹੀ ਆ, ਜਿਹੜੀ ਵੱਖ-ਵੱਖ ਚੁਣਾਵ ਕਰ ਰਹੀ ਹੈ, ਇਸ ਟਾਈਮ ਆਪਣੀ ਚੋਣ ਕਰ ਰਹੀ ਹੈ ਵੀ ਆਪਾਂ ਕਿਹੜੇ ਕਰੀਅਰ ਦੇ ਵਿੱਚ ਜਾਣਾ ਆ, ਵੀ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਜਿਹੜੀਆਂ ਹੁੰਦੀਆਂ ਆ। ਅੱਜ ਆਪਾਂ ਹਰਵਿੰਦਰ ਥੋੜ੍ਹੀ ਗੱਲਬਾਤ ਕਰਾਂਗੇ ਸਮਾਰਟ ਸਿਟੀਜ਼, ਅਰਬਨ ਟੈਕਨੋਲੋਜੀ, ਉਸ ਨੂੰ ਜਿਹੜਾ ਉਹ ਲੈ ਕੇ ਨਵਾਂ ਵੀ ਆ, ਪੁਰਾਣਾ ਵੀ ਆ, ਚਿਰ ਤੋਂ ਇਹਦੇ ਤੇ ਕੰਮ ਜਿਹੜਾ ਉਹ ਚੱਲ ਰਿਹਾ। ਸਮਾਰਟ ਸਿਟੀ ਸੁਣਨਾ ਆਪਣੇ ਲਈ ਹੁਣ ਆਮ ਚੀਜ਼ ਜਿਹੜੀ ਇਹ ਹੋ ਗਈ ਆ। ਇਹਦੇ ਬਾਰੇ ਅੱਜ ਆਪਾਂ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹਾਂ। ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਉਹ ਦੱਸਾਂਗੇ ਕੀ ਹੁੰਦਾ ਆ ਸਮਾਰਟ ਸਿਟੀਜ਼, ਅਰਬਨ ਟੈਕਨੋਲੋਜੀ ਕੀ ਚੀਜ਼ ਹੈਗੀ ਆ। ਤੇ ਜੇ ਆਪਾਂ ਉੱਥੇ ਸ਼ੁਰੂ ਕਰੀਏ ਜੀ, ਤੁਸੀਂ ਜਿੱਦਾਂ ਕਿਹਾ ਨਾ ਕੱਲ ਵੀ ਸਾਡੇ ਲਈ ਆਮ ਸੁਣਨਾ ਹੋ ਗਿਆ, ਤੇ ਮੈਨੂੰ ਉਹਦੇ ਤੇ ਇੱਕ ਹਾਸਾ ਵੀ ਆ ਗਿਆ ਇਸ ਗੱਲ ਨੂੰ ਸੁਣ ਕੇ ਕਿ ਸਮਾਰਟ ਸਿਟੀਜ਼ ਦਾ ਕਨਸੈਪਟ ਆਫ ਕੋਰਸ ਇਹ ਚਾਈਨਾ ਤੇ ਵੈਸਟ ਦਾ ਜ਼ਿਆਦਾਤਰ, ਪਰ ਉਹਨੂੰ ਕਾਪੀ ਕਰਕੇ ਜਦੋਂ, ਕਿਉਂਕਿ ਇੱਕ ਬਜ਼ਵਰਡ ਬਣ ਜਾਂਦਾ, ਜਿੱਦਾਂ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇੱਕ ਬਜ਼ਵਰਡ ਹੈ, ਜਿਹੜਾ ਬਸ ਤੋਂ ਕਹਿੰਦਾ ਭਾਵ ਕਿ ਜਿਹੜਾ ਇੱਕ ਤਰ੍ਹਾਂ ਦੀ ਕਿਉਰਿਓਸਿਟੀ ਕ੍ਰੀਏਟ ਕਰਦਾ ਹੈ ਨਾ। ਸੋ ਇਹਨੂੰ ਸਾਰੇ ਹੀ ਕਾਪੀ ਕਰ ਲੈਂਦੇ। ਜਦੋਂ ਪੰਜਾਬ ਦੀਆਂ ਇਲੈਕਸ਼ਨਾਂ ਹੁੰਦੀਆਂ, ਇਵਨ ਮਿਊਨਿਸਪੈਲਿਟੀ ਦੀ ਇਲੈਕਸ਼ਨਾਂ ਵੀ ਜਦੋਂ ਹੋ ਜਾਂਦੀਆਂ ਸਾਡੇ ਪੰਜਾਬ ਦੇ, ਤੁਹਾਡੇ ਸ਼ਹਿਰ ਨੂੰ ਸਮਾਰਟ ਬਣਾਵਾਂਗੇ, ਸਮਾਰਟ ਸਿਟੀ ਪ੍ਰੋਜੈਕਟ ਹੈ ਜੀ ਸਾਡਾ। ਪਿੰਡ ਵੀ ਸਮਾਰਟ ਕਰਤੇ ਤੇ ਸ਼ਹਿਰ ਵੀ ਸਮਾਰਟ ਕਰਤੇ। ਸਹੀ ਗੱਲ। ਹਾਂਜੀ। ਸੋ ਇਹਦੇ ਕਰਕੇ ਤੁਸੀਂ ਜਦੋਂ ਕਿਹਾ ਨਾ ਵੀ ਇਹ ਬੜਾ ਕਾਮਨ ਅੱਖਰ ਹੋ ਗਿਆ, ਤੇ ਮੈਨੂੰ ਸਮਾਰਟ ਯਾਦ ਆ ਗਿਆ। ਪਰ ਆਪਾਂ ਚਲੋ ਡੈਫੀਨੇਸ਼ਨ ਦੀ ਗੱਲ ਕਰਦੇ ਹਾਂ ਕਿ ਸਮਾਰਟ ਸਿਟੀਜ਼ ਤੇ ਅਰਬਨ ਟੈਕ ਦਾ ਕੀ ਮਤਲਬ ਆ। ਸਮਾਰਟ ਉਹਦੀ ਮੈਂ ਨਾ ਡੈਫੀਨੇਸ਼ਨ ਤੋਂ ਜਿੱਦਾਂ ਆਪਾਂ ਕੋਸ਼ਿਸ਼ ਕਰਦੇ ਉਹਨਾਂ ਚੀਜ਼ਾਂ ਨੂੰ ਐਕਸਪਲੇਨ ਕਰਦੇ ਹਾਂ, ਪਰ ਡੈਫੀਨੇਸ਼ਨ ਤੋਂ ਹੀ ਕਰਦੇ ਹਾਂ ਕਿ ਸਮਾਰਟ ਸਿਟੀਜ਼ ਤੇ ਅਰਬਨ ਟੈਕ ਬੇਸਿਕਲੀ ਉਹਨੂੰ ਰੈਫਰੈਂਸ ਹੁੰਦੀ ਕਿ ਦ ਐਪਲੀਕੇਸ਼ਨ ਆਫ ਐਡਵਾਂਸ ਟੈਕਨੋਲੋਜੀ ਟੂ ਇਨਹੈਂਸ ਐਫੀਸ਼ੀਐਂਸੀ, ਸਸਟੇਨੇਬਿਲਿਟੀ ਐਂਡ ਓਵਰਆਲ ਕੁਆਲਿਟੀ ਆਫ ਲਾਈਫ ਇਨ ਅਰਬਨ ਏਰੀਆਜ਼। ਸੋ ਇਹਦਾ ਮਤਲਬ ਵੀ ਜਿਹੜੇ ਸ਼ਹਿਰੀ ਜਿਹੜੇ ਏਰੀਆ ਹੁੰਦੇ, ਸ਼ਹਿਰੀ ਖਿੱਤੇ ਹੁੰਦੇ ਆ, ਉਹਨਾਂ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਕੇ ਜੋ ਉੱਥੋਂ ਦੇ ਆਪਰੇਸ਼ਨਸ ਹੈਗੇ ਆ, ਜੋ ਉੱਥੋਂ ਦੇ ਬਸ਼ਿੰਦੇ, ਉਹਨਾਂ ਦੀ ਰਹਿਣ ਸਹਿਣ ਦੀ ਜ਼ਿੰਦਗੀ, ਉਹਨੂੰ ਕਿੱਦਾਂ ਬਿਹਤਰ ਬਣਾਉਣਾ। ਸੋ ਇਹ ਡੈਫੀਨੇਸ਼ਨ ਹੁੰਦੀ ਹੈ ਸਮਾਰਟ ਸਿਟੀ ਐਂਡ ਅਰਬਨ ਟੈਕ ਦੀ। ਇਹ ਬੜਾ ਬਜ਼ਵਰਡ ਆ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਤਕਰੀਬਨ ਦੋ ਦਹਾਕੇ ਤੋਂ ਇਹ ਚੀਜ਼ ਚੱਲ ਰਹੀ ਆ, ਪਰ ਇਹ ਬਹੁਤ ਇੰਪੋਰਟੈਂਟ ਵੀ ਇਸ ਕਰਕੇ ਆ, ਤੇ ਇਹਦੀ ਲੋੜ ਵੀ ਇਸ ਕਰਕੇ ਆ ਕਿਉਂਕਿ ਰਾਜਕਰਨ, ਜੇ ਅਸੀਂ ਯੂਨਾਈਟਿਡ ਨੇਸ਼ਨਸ ਦੇ ਥੋੜੇ ਸਟੈਟਿਸਟਿਕਸ ਦੇਖੀਏ, ਹਨਾ, ਹਾਂਜੀ, ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਸਟੈਟਿਸਟਿਕਸ ਇਹ ਕਹਿੰਦੇ ਆ ਕਿ ਤਕਰੀਬਨ 55% ਦੁਨੀਆ ਦੀ ਜਿਹੜੀ ਪਾਪੂਲੇਸ਼ਨ ਆ, ਆਬਾਦੀ ਆ, ਉਹ ਸ਼ਹਿਰਾਂ ਦੇ ਵਿੱਚ ਰਹਿੰਦੀ ਆ। ਇਹ ਰਾਜਕਰਨ ਇਹ ਗਿਣਤੀ ਪ੍ਰੋਜੈਕਸ਼ਨ ਯੂਨਾਈਟਿਡ ਨੇਸ਼ਨ ਦੀ ਹੈ ਕਿ 2050 ਦੇ ਵਿੱਚ ਇਹ ਗਿਣਤੀ ਵੱਧ ਕੇ 68% ਬਣ ਜਾਣੀ। ਓਕੇ। ਸੋ ਹੁਣ
ਹਾਂਜੀ, ਉਹ ਤੁਸੀਂ ਆਪਾਂ ਜਦੋਂ ਆਪਾਂ ਆਪਣੀ ਗੱਲਬਾਤ ਕਰਦੇ ਹਾਂ ਤੇ ਆਪਾਂ ਦੋਨੋਂ ਪੰਜਾਬ ਤੇ US ਵਿੱਚ ਵੀ ਕੰਪੈਰੀਜ਼ਨ ਕਰਦੇ ਹਾਂ। ਜਦੋਂ ਅੱਜ ਤੋਂ 20-30 ਸਾਲ ਪਹਿਲਾਂ ਜਿਹੜੇ ਵੱਡੇ ਲੋਕ ਆ ਸਾਡੇ ਤੋਂ ਦੇਖਦੇ ਹੋਣਗੇ ਕਿ ਜਿਹੜੇ ਪੰਜਾਬ ਦੇ ਸ਼ਹਿਰ ਹੀ ਹੈ ਨਾ, ਵੱਡੇ ਜਲੰਧਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਲੁਧਿਆਣਾ ਹੋ ਗਿਆ, ਉਹ ਇੰਨੇ ਫੈਲੇ ਨਹੀਂ ਸੀ ਹੁੰਦੇ। ਤੇ ਹੁਣ ਪਿਛਲੇ 10-20 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਉਹ ਸ਼ਹਿਰਾਂ ਦੇ ਵਿੱਚ ਵਸੋਂ ਆ ਗਈ। ਪਿੰਡਾਂ ਵਿੱਚੋਂ ਲੋਕੀ ਉੱਠ ਕੇ ਸ਼ਹਿਰਾਂ ਦੇ ਵਿੱਚ ਆਉਂਦੇ ਆ। ਸਿਲੀਕਨ ਵੈਲੀ ਦੇ ਵਿੱਚ ਵੀ ਅੱਜ ਤੋਂ 30-35 ਸਾਲ ਪਹਿਲਾਂ ਦੱਸਦੇ ਕਿ ਇੱਥੇ ਖੇਤ ਹੁੰਦੇ ਸੀ ਬਹੁਤ ਜ਼ਿਆਦਾ, ਹਨਾ, ਬਾਗ ਹੁੰਦੇ ਸੀ, ਜਿੱਥੇ ਅੱਜ ਕੱਲ੍ਹ ਵੱਡੀਆਂ ਵੱਡੀਆਂ ਬਿਲਡਿੰਗਸ ਆ, ਟੈਕਨੋਲੋਜੀ ਦੀ ਕੰਪਨੀਆਂ ਹਨ। ਸੋ ਜਿਹੜੇ ਸ਼ਹਿਰਾਂ ਦਾ ਜਿਹੜਾ ਫੈਲਾਵ ਆ ਉਹ ਬਹੁਤ ਜ਼ਿਆਦਾ ਹੋਇਆ। ਹੁਣ ਜਦੋਂ ਸ਼ਹਿਰਾਂ ਦਾ ਫੈਲਾਅ ਹੁੰਦਾ ਰਾਜਕਰਨ, ਤੇ ਇੱਕ ਇਨਹੈਰੈਂਟਲੀ ਚੀਜ਼ ਜਿਹੜੀ ਵੱਖਰੀ ਹੁੰਦੀ ਆ ਸੈਮੀ ਅਰਬਨ ਜਾਂ ਰੂਰਲ ਏਰੀਆਜ਼ ਦੇ ਨਾਲੋਂ, ਪਿੰਡਾਂ ਦੇ ਨਾਲੋਂ, ਉਹ ਇਹ ਹੁੰਦੀ ਹੈ ਕਿ ਬਹੁਤ ਘੱਟ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਲੋਕ ਰਹਿੰਦੇ ਆ, ਹਨਾ, ਡੈਂਸਿਟੀ ਜਿਹਨੂੰ ਕਹਿੰਦੇ ਆ। ਸੋ ਉਹ ਜਿਹੜੀ ਡੈਂਸਿਟੀ ਬਹੁਤ ਥੋੜੇ ਏਰੀਆ ਦੇ ਵਿੱਚ ਰਹਿੰਦੀ ਆ, ਉਹਨਾਂ ਨੂੰ ਜਿਹੜੀ ਸਰਵਿਸਿਜ਼ ਹੈਗੀਆਂ ਉਸ ਥੋੜੇ ਏਰੀਆ ਵਿੱਚ ਬਹੁਤ ਪ੍ਰੋਵਾਈਡ ਕਰਨੀ, ਜਿਹਦੇ ਲਈ ਆਪਾਂ ਨੂੰ ਸ਼ਹਿਰਾਂ ਦਾ ਇਨਫਰਾਸਟਰਕਚਰ ਬਣਾਉਣ ਦੀ ਲੋੜ ਪੈਂਦੀ ਆ। ਹਾਂਜੀ। ਸੋ ਉਹ ਜਿਹੜਾ ਇਨਫਰਾਸਟਰਕਚਰ ਰਾਜਕਰ ਜਿਹੜਾ ਬਣਾਉਣਾ ਹੁੰਦਾ ਵਾ, ਉਹਦੇ ਵਿੱਚ ਜਦੋਂ ਅਸੀਂ ਟੈਕਨੋਲੋਜੀ ਨੂੰ ਜੇ ਅਸੀਂ ਵਰਤਦੀਏ ਤੇ ਉਹਦੇ ਨਾਲ ਸਾਡੇ ਪੈਸੇ ਬਹੁਤ ਬਚ ਜਾਂਦੇ ਆ, ਹਨਾ। ਤੇ ਜਿਹਦੀ ਪਲੈਨਿੰਗ ਬੜੀ ਪ੍ਰੋਪਰ ਹੈ ਨਾ, ਉਹਦੀ ਪ੍ਰੋਜੈਕਸ਼ਨਸ ਨੂੰ ਵਰਤ ਕੇ ਤੇ ਪਲੈਨਿੰਗ ਸਾਰੀ ਚੀਜ਼ਾਂ ਇਹਦੇ ਵਿੱਚ ਟੈਕਨੋਲੋਜੀ ਨੂੰ ਜਦੋਂ ਅਸੀਂ ਵਰਤਦੇ ਹਾਂ, ਤੇ ਜਿਹੜੇ ਟੈਕ ਸ਼ਹਿਰ ਆ, ਸਮਾਰਟ ਸਿਟੀਜ਼ ਜਿਹਨਾਂ ਨੂੰ ਕਹਿ ਦਿੰਦੇ ਆ, ਉਹਨਾਂ ਨੂੰ ਇਸ ਚੀਜ਼ ਦਾ ਉਹ ਤੋਂ ਬਹੁਤ ਲਾਹਾ ਲੈ ਸਕਦੇ ਆ। ਠੀਕ ਹੈ ਜੀ। ਤੇ ਉਹ ਇਹਦੇ ਕਰਕੇ ਟੈਕਨੋਲੋਜੀ ਦੀ ਜਿਹੜੀ ਵਰਤੋਂ ਆ ਸਮਾਰਟ ਸਿਟੀਜ਼ ਨੂੰ ਬਣਾਉਣ ਵਾਸਤੇ ਕਾਫੀ ਵਰਤੋਂ। ਮੈਨੂੰ ਇਹ ਆ ਵੀ ਇੱਕ ਹੁਣ ਬੱਜ਼ ਵਰਡ ਨਹੀਂ, ਇੱਕ ਹਿਸਾਬ ਨਾਲ ਜ਼ਰੂਰਤ ਹੀ ਬਣ ਗਈ ਆ, ਕਿਉਂਕਿ ਸ਼ਹਿਰ ਦਾ ਫੈਲਾਅ ਬਹੁਤ ਹੋ ਰਿਹਾ ਤੇ ਟੈਕਨੋਲੋਜੀ ਦੀ ਵਰਤੋਂ ਬਿਨਾਂ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਆ ਸ਼ਹਿਰਾਂ ਦੀ, ਜਾਂ ਕੁਆਲਿਟੀ ਆਫ ਲਾਈਫ ਦੀ ਅਸੀਂ ਗੱਲ ਕੀਤੀ ਕਿ ਜਿਹੜੇ ਉੱਥੋਂ ਦੇ ਵਸਿੰਦੇ ਉਹ ਪੋਸੀਬਲ ਨਹੀਂ ਹੈ ਟੈਕਨੋਲੋਜੀ ਦੀ ਵਰਤੋਂ ਆਉਣ ਵਾਲੇ ਸਮੇਂ ਤੋਂ ਲੈ ਕੇ। ਜੀ। ਸਮਾਰਟ ਸਿਟੀਜ਼ ਆਪਾਂ ਹਰਵਿੰਦਰ ਜੇ ਗੱਲ ਕਰੀਏ ਵੀ ਬਹੁਤ ਸਾਰੇ ਜਿਹੜੀਆਂ ਸਰਕਾਰਾਂ ਸਮਾਰਟ ਸਿਟੀਜ਼ ਬਣਾਉਂਦੀਆਂ ਕੀ ਆ, ਜਾਂ ਇਹਦੇ ਕੀ ਆ ਕਰੈਕਟਰਿਸਟਿਕਸ, ਕੀ ਆ, ਕਿਹੜੀ ਚੀਜ਼ ਤੋਂ ਪਛਾਣ ਹੁੰਦੀ ਹੈ ਇੱਕ ਆਮ ਸਿਟੀ ਦੀ ਤੇ ਇੱਕ ਸਮਾਰਟ ਸਿਟੀ ਦੀ? ਜੀ, ਦੇਖੋ ਰਾਜਕਰਨ, ਸਮਾਰਟ ਸਿਟੀ ਦਾ ਕਨਸੈਪਟ ਇਹ ਆ ਕਿ ਜਿਹੜੀ ਉੱਥੋਂ ਦੀਆਂ ਸਰਵਿਸਿਜ਼ ਆ, ਹਨਾ, ਉਹਦੇ ਵਿੱਚ ਡੇਟਾ ਤੇ ਟੈਕਨੋਲੋਜੀ ਨੂੰ ਵਰਤਦੇ ਆ। ਹੁਣ ਸਰਵਿਸਿਜ਼ ਕਹਿੰਦਾ ਕੀ ਭਾਵ ਆ ਕਿ ਜਿੱਦਾਂ ਇੱਕ ਸ਼ਹਿਰ ਆ, ਉਹ ਸ਼ਹਿਰ ਦੇ ਵਿੱਚ ਟਰਾਂਸਪੋਰਟੇਸ਼ਨ ਹੋਣੀ ਹੈ ਨਾ, ਬੱਸਾਂ ਜਾਂ ਹੋਰ ਮਾਧਿਅਮ ਹੋਣੇ ਆ ਸਫ਼ਰ ਕਰਨ ਦੇ। ਹਰ ਇੱਕ ਸ਼ਹਿਰ ਦੇ ਵਿੱਚ ਇਲੈਕਟ੍ਰਿਸਿਟੀ ਦੀ ਵਰਤੋਂ ਕਿੱਦਾਂ, ਹਨਾ, ਉਹਦੀ ਤਾਰਾਂ ਬਹਿਣੀਆਂ ਜਾਂ ਘਰਾਂ ਨੂੰ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨੀ, ਜਾਂ ਪਬਲਿਕ ਇਲੈਕਟ੍ਰਿਸਿਟੀ ਹੁੰਦੀ ਆ। ਹੋਰ ਪਬਲਿਕ ਵਰਕ ਜਿੱਦਾਂ ਸੀਵਰੇਜ ਹੋ ਗਿਆ, ਜਾਂ ਰੇਨ ਵਾਟਰ ਨੂੰ ਆਪਾਂ ਬਾਹਰ ਕਿੱਦਾਂ ਕੱਢਣਾ, ਹੈ ਨਾ, ਜਾਂ ਓਵਰਆਲ ਹੀ ਅਰਬਨ ਮੈਨੇਜਮੈਂਟ, ਕੂੜਾ ਕਰਕਟ ਦੀ ਮੈਨੇਜਮੈਂਟ ਹੋ ਗਈ, ਜਾਂ ਸ਼ਹਿਰ ਦੀ ਸਾਫ਼ ਸਫਾਈ ਦੀ ਹੋ ਗਈ, ਪਾਰਕਸ ਕਿੱਥੇ ਹੋਣੇ ਆ ਕਿੱਥੇ ਨਹੀਂ, ਸਾਈਡ ਵਾਕ ਬਣਨੇ, ਇਨਫਰਾਸਟਰਕਚਰ ਦੀ ਗੱਲ ਹੋ ਜਾਂਦੀ ਹੈ ਨਾ। ਇਹ ਸਾਰੇ ਜਿਹੜੇ ਕੰਪੋਨੈਂਟਸ ਆ, ਇਹਨਾਂ ਨੂੰ ਸਮਾਰਟ ਸਿਟੀ ਦੇ ਵਿੱਚ ਯੂਜ਼ ਕਰਦੇ ਆ। ਮਿਸਾਲ ਦੇ ਤੌਰ ਦੇ ਉੱਤੇ ਮੈਂ ਦੱਸ ਦਿੰਦਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਦਾ ਜ਼ਮਾਨਾ ਹੈ ਨਾ, ਤੇ ਇੰਟਰਨੈਟ ਤੇ ਡੇਟਾ ਹੈ ਨਾ, ਇੰਟਰਨੈਟ ਦੇ ਨਾਲ ਕਨੈਕਟੀਵਿਟੀ ਵੱਧਦੀ ਆ, ਤੇ ਡੇਟਾ ਜਿਹੜਾ ਵਾ ਉਹਦੇ ਤੋਂ ਪ੍ਰੋਜੈਕਸ਼ਨ ਤੁਸੀਂ ਬਣਾ ਸਕਦੇ ਹੋ ਚੀਜ਼ਾਂ ਦੀ, ਹੈ ਨਾ, ਵੀ ਕਿਹੜੀ ਚੀਜ਼ ਨੂੰ ਅਸੀਂ ਕਿੱਦਾਂ ਵਰਤ ਸਕਦੇ ਹਾਂ। ਸੋ ਇੱਕ IoT ਟੈਕ ਬੂਮ ਦੇ ਵਿੱਚ 2000.com ਇੰਟਰਨੈਟ ਆਫ ਥਿੰਗਸ, ਹਾਂਜੀ, ਇੰਟਰਨੈਟ ਆਫ ਥਿੰਗਸ ਵਿੱਚ ਇਹ ਵਰਡ ਬੜਾ ਮਸ਼ਹੂਰ ਹੈ, IoT, ਹੈ ਨਾ। ਸੋ ਉਹਦੇ ਵਿੱਚ ਡੇਟਾ ਨੂੰ ਵਰਤ ਕੇ ਤੇ ਉਹ ਸਾਰੇ ਚੀਜ਼ਾਂ ਨੂੰ ਜਿੱਦਾਂ ਇਨਫਰਾਸਟਰਕਚਰ ਨੂੰ ਕੰਟਰੋਲ ਕੀਤਾ ਜਾ ਸਕਦਾ। ਜਿੱਦਾਂ ਸਮਾਰਟ ਸਿਟੀ ਦੇ ਕੰਟੈਕਸਟ ਦੇ ਵਿੱਚ ਅਸੀਂ ਦੇਖ ਲਈਏ ਕਿ ਜਿਹੜੇ ਸਟਰੀਟ ਲਾਈਟਸ ਆ, ਹੈ ਨਾ, ਤਾਂ ਉਹਦੇ ਵਿੱਚ ਤੁਸੀਂ ਸੈਂਸਰ ਲਗਾ ਦਿੰਦੇ ਹੋ, ਹੈ ਨਾ। ਪੁਰਾਣੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਸਟਰੀਟ ਲਾਈਟ ਆ ਦਿਨ ਰਾਤ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ, ਹੈ ਨਾ। ਉਹਦੇ 'ਚ ਮੋਡੀਫਿਕੇਸ਼ਨ ਇਹ ਕਰ ਦਿਓ ਕਿ ਜੇ ਉਹਦੇ ਵਿੱਚ ਤੁਸੀਂ ਸੈਂਸਰ ਲਾ ਦਿਓ, ਲਾਈਟ ਜੇ ਰਾਤ ਆਉਂਦੀ ਹੈ, ਮੈਂ ਇੱਕ ਛੋਟੀ ਐਗਜ਼ਾਮਪਲ ਲੈ ਲਈ ਜਿਹੜੀ ਸਾਰਿਆਂ ਦੇ ਸਮਝ ਵਿੱਚ ਆ ਜਾਏ, ਕਿ ਜਦੋਂ ਸ਼ਾਮ ਹੋਈ ਆਪੇ ਲਾਈਟਾਂ ਚੱਲ ਗਈਆਂ, ਸਵੇਰੇ ਲਾਈਟਾਂ ਬੰਦ ਹੋ ਗਈਆਂ। ਸੋ ਉਹਦੇ ਨਾਲ ਇਲੈਕਟ੍ਰਿਸਿਟੀ ਬਹੁਤ ਸੇਵ ਹੋ ਜਾਂਦੀ ਹੈ ਨਾ। ਹੁਣ ਵੇਸਟ ਬਿਨ ਕਿਹੜੇ ਏਰੀਆ 'ਚ ਰੱਖਣੇ ਆ, ਕਿਹੜੇ ਏਰੀਆ 'ਚ ਨਹੀਂ ਰੱਖਣੇ ਨਾ, ਟਰਾਂਸਪੋਰਟੇਸ਼ਨ ਦਾ ਸਿਸਟਮ ਆ ਜਿਹੜਾ ਤੁਸੀਂ ਆਮ ਤੌਰ ਦੇ ਉੱਤੇ, ਮੈਂ ਅੱਜ ਦੇ ਸਮੇਂ ਵਿੱਚ ਵੀ ਬਹੁਤ ਪੋਪੂਲਰ ਹੈ। ਤੁਸੀਂ ਆਮ ਵੇਖਿਆ ਹੋਣਾ, ਕਈ ਵਾਰ ਤੁਸੀਂ ਸੜਕਾਂ ਤੋਂ ਨਿਕਲਦੇ ਹੋ ਉੱਥੇ ਇੱਕ ਲੰਮੀ ਸਿਟੀ ਵਾਲਿਆਂ ਨੇ ਰੋਪ ਜੀ ਰੱਖੀ ਹੁੰਦੀ ਹੈ, ਰੱਸੀ ਜੀ ਰੱਖੀ ਹੁੰਦੀ, ਦੇਖਣ ਨੂੰ ਲੱਗਦੀ ਆ। ਸੋ ਬੇਸਿਕਲੀ ਉਹ ਸੈਂਸਰ ਹੁੰਦੇ ਆ, ਉਹ ਮੋਨੀਟਰ ਕਰਦੇ ਆ ਕਿ ਇਸ ਸੜਕ ਤੋਂ ਕਿੰਨੀਆਂ ਕਾਰਾਂ ਆਉਂਦੀਆਂ, ਕਿੰਨੀਆਂ ਨਹੀਂ ਆਉਂਦੀਆਂ, ਹੈ ਨਾ। ਫਿਰ ਉਹ ਤੋਂ ਪ੍ਰੋਜੈਕਸ਼ਨ ਲਾਉਂਦੇ ਆ ਕਿ ਇਹਦੀ ਰਿਪੇਅਰ ਦੀ ਲੋੜ ਆ ਜਾਂ ਨਹੀਂ ਲੋੜ, ਜਾਂ ਫਸਟ ਪ੍ਰਾਇੋਰਟੀ ਰੱਖੀ ਜਾਂ ਸੈਕੰਡ ਪ੍ਰਾਇੋਰਟੀ ਰੱਖੀ, ਹੈ ਨਾ। ਇਹ ਸਾਰਾ ਉਹਦਾ ਹਿੱਸਾ ਹੁੰਦਾ ਵਾ। ਇਹ ਜਿਹੜੀ, ਸੌਰੀ ਮੈਂ ਤੁਹਾਨੂੰ ਵਿੱਚੇ ਘੱਟ ਰਿਹਾ, ਪਰ ਇਹ ਚੀਜ਼ਾਂ ਕੀ ਇਹ ਹੁਣ ਹਰ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਹੀ ਨਹੀਂ ਹੈਗੀਆਂ ਇੱਦਾਂ ਦੀਆਂ?
ਬਿਲਕੁਲ ਹੈਗੀਆਂ ਨੇ। ਇਹ ਸਾਰਾ ਜਿਹੜਾ ਸਮਾਰਟ ਸਿਟੀ ਅਸੀਂ US ਦੇ ਵਿੱਚ ਵੇਖੀਏ ਤੇ US ਦੇ ਵਿੱਚ ਜਿਹੜਾ ਸਮਾਰਟ ਸਿਟੀ ਦਾ ਕਨਸੈਪਟ ਆ ਇਹ 90s ਤੋਂ ਹੀ 80s ਤੋਂ ਹੀ ਕਹਿ ਲਓ, ਲੇਟ 80s ਤੋਂ ਹੀ ਚੱਲਦਾ ਆ। ਅੱਛਾ, ਹਨਾ ਠੀਕ ਹੈ। ਸੋ ਉਹ ਆਫ ਕੋਰਸ ਇੰਟਰਨੈਟ ਆਉਣ ਕਰਕੇ ਉਹਨਾਂ ਚੀਜ਼ਾਂ ਦੀ ਇਨਹੈਂਸਮੈਂਟ ਹੋਈ, ਪਰ ਇਹ ਜਿਹੜਾ ਸਾਰਾ ਡੇਟਾਬੇਸ ਡਿਸੀਜਨ ਜਿਹੜੇ ਆ ਅਮਰੀਕਾ ਦੇ ਸਿਟੀ ਪਲੈਨਿੰਗ ਹੋ ਗਈ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹ ਸਾਰੀਆਂ ਡੇਟਾਬੇਸਡ ਹੀ ਆ, ਡੇਟਾ ਡਰਿਵਨ ਹੈ। ਤੁਸੀਂ ਸਿਟੀ ਦੀ ਕਿਸੇ ਮੀਟਿੰਗ ਦੇ ਵਿੱਚ ਚਲੇ ਜਾਓ, ਉਹਦੇ ਵਿੱਚ ਸਿਟੀ ਪਲੈਨਰ ਜਿਹੜੇ ਹੁੰਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਇਹਦੀ ਰਿਪੋਰਟ ਤਿਆਰ ਕਰੋ, ਹਨਾ ਕੋਈ ਵੀ ਕੰਮ ਕਰਨਾ, ਜ਼ੋਨਿੰਗ ਕਰਨੀ ਹੋਏ ਜਾਂ ਫਲਾਣੀ ਜਗ੍ਹਾ ਤੇ ਸੜਕ ਰੱਖਣੀ ਆ ਜਾਂ ਨਵੀਂ ਸੜਕ ਬਣਾਉਣੀ ਹੋਏ ਜਾਂ ਰਿਪੇਅਰ ਕਰਨੀ ਹੋਏ ਜਾਂ ਕੁਛ ਵੀ ਕਰਨਾ ਹੋਏ, ਤੇ ਸਿਟੀ ਪਲੈਨਰ ਨੂੰ ਕਹਿੰਦੇ ਕਿ ਰਿਪੋਰਟ ਤਿਆਰ ਕਰੋ। ਉਸ ਰਿਪੋਰਟ ਵਿੱਚ ਤੁਸੀਂ ਅਕਸਰ ਹੀ ਦੇਖਦੇ ਹੋ ਕਿ ਪ੍ਰੋਜੈਕਸ਼ਨਸ ਹੁੰਦੀਆਂ, ਡੇਟਾ ਦੇ ਬੇਸਡ ਪ੍ਰੋਜੈਕਸ਼ਨਸ ਹੁੰਦੀਆਂ, ਹਨਾ। ਸੋ ਇਹਨੂੰ ਕਹਿੰਦੇ ਕਿ ਡੇਟਾ ਡਰਿਵਨ ਵੀ ਆਹ ਕੁਛ ਹੋਇਆ ਸੀਗਾ ਤੇ ਆਉਂਦੇ ਸਾਲਾਂ ਚ ਆਹ ਕੁਛ ਹੋ ਸਕਦਾ, ਕੁਛ ਹੋ ਸਕਦਾ ਤੇ ਆਪਾਂ ਆਹ ਕਰੀਏ ਜਿਹਦਾ ਆਪਾਂ ਨੂੰ ਫਾਇਦਾ ਹੋਵੇ। ਬੈਨੀਫਿਟ ਹੋਊਗਾ। ਸਹੀ ਹੈ। ਸੋ ਇਹ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਜ ਕਰਨ ਆਉਣ ਦੇ ਨਾਲ ਜਿਹੜਾ ਡੇਟਾ ਡਰਿਵਨ ਡਿਸੀਜਨ ਆ ਇਹ ਹੋਰ ਫਾਸਟ ਹੋਣਗੇ ਤੇ ਸੌਖੇ ਹੋ ਜਾਣਗੇ। ਲੱਗਦਾ ਏਦਾਂ ਫਿਰ ਪਲੈਨਿੰਗ ਕਮਿਸ਼ਨਰਾਂ ਦੀ ਲੋੜ ਨਹੀਂ ਪੈਣੀ। ਪਲੈਨਿੰਗ ਕਮਿਸ਼ਨ ਦੀ ਲੋੜ ਤਾਂ ਫਿਰ ਵੀ ਮੇਰੇ ਹਿਸਾਬ ਨਾਲ ਪਊਗੀ, ਪਰ ਜਿਹੜਾ ਹਿਊਮਨ ਇੰਟਰਵੈਂਸ਼ਨ ਤਾਂ ਜ਼ਰੂਰੀ ਆ। ਹਾਂਜੀ ਨਹੀਂ ਇਵੈਂਚੁਅਲੀ ਇਹ ਵੀ ਹੈ ਨਾ ਰਾਜ ਕਰਨ ਕਿ ਉਹ ਤਾਂ ਫਿਰ ਮਸ਼ੀਨ ਬੇਸਡ ਆ, ਪਰ ਵੇਖੋ ਉਹਦਾ ਬੈਨੀਫਿਟ ਕੀ ਹੋਊਗਾ, ਫਾਇਦਾ ਕੀ ਹੋਊਗਾ ਕਿ ਜਿੱਥੇ ਹੁਣ ਸਿਟੀ ਪਲੈਨਿੰਗ ਵਾਲਿਆਂ ਨੂੰ ਕਿਹਾ ਜਾਂਦਾ ਕਿ ਹਾਂ ਵੀ ਸਿਟੀ ਪਲੈਨਿੰਗ ਨੂੰ 3 ਮਹੀਨੇ ਦਿੱਤੇ ਜਾਂਦੇ ਰਿਪੋਰਟ ਪ੍ਰੀਪੇਅਰ ਕਰਨ ਨੂੰ, ਉਹ ਕਹਿਣਗੇ ਵੀ ਹਾਂ ਵੀ ਅਗਲੇ ਹਫ਼ਤੇ ਰਿਪੋਰਟ ਇੱਥੇ ਰੱਖੋ। ਸੋ ਜਿਹੜੇ ਡਿਸੀਜਨ ਆ ਬਣਾਉਣੇ, ਸਰਕਾਰੀ ਕੰਮ ਤੇਜ਼ ਹੋਣਗੇ, ਅੱਜ ਦੀ ਮੇਨ ਗੱਲ ਹੈ। ਸੋ ਸਰਕਾਰੀ ਕੰਮ ਜਿਹੜੇ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਆਫ ਕੋਰਸ ਤੇਜ਼ ਹੋਣਗੇ। ਸੋ ਹੈਨਾ, ਸੋ ਉਹਦਾ ਇਹੀ ਆ ਕਿ ਨਾਟ ਓਨਲੀ ਦੈਟ, ਫॉर ਐਗਜ਼ਾਮਪਲ ਕਿ ਤੁਸੀਂ ਇੱਕ ਜਗ੍ਹਾ ਦੇ ਉੱਤੇ ਕੋਈ ਸੈਂਸਰ ਲਗਾ ਦਿੰਦੇ ਹੋ, ਉਹ ਸੈਂਸਰ ਦੇ ਨਾਲ ਕੀ ਆ ਕਿ ਉਹ ਡੇਟਾ ਐਨਾਲਿਟਿਕਸ ਕਿੰਨੀਆਂ ਕਾਰਾਂ ਆਈਆਂ ਕਿੰਨੀਆਂ ਗਈਆਂ, ਹੈਨਾ, ਉਹ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਉਹਨੂੰ ਜਿਹੜਾ ਕਿ ਬੰਦਿਆਂ ਨੇ ਪ੍ਰੋਸੈਸ ਕਰਨਾ, ਹਿਊਮਨਸ ਨੇ ਪ੍ਰੋਸੈਸ ਕਰਨਾ, ਉਹ ਮਸ਼ੀਨ ਉਸ ਵਾਸਟ ਅਮਾਉਂਟ ਆਫ ਡੇਟਾ ਨੂੰ ਪ੍ਰੋਸੈਸ ਕਰੂਗੀ, ਉਹਨੂੰ ਕਲੈਕਟ ਕਰਕੇ ਤੁਸੀਂ ਡਿਸੀਜਨ ਬਣਾ ਸਕਦੇ। ਜਿੱਥੋਂ ਤੁਸੀਂ ਪੈਟਰਨ ਬਣ ਜਾਂਦੇ ਆ, ਪੈਟਰਨ ਤੁਸੀਂ ਐਨਾਲਾਈਜ਼ ਕਰ ਸਕਦੇ ਹੋ, ਆਉਣ ਵਾਲੇ ਸਮੇਂ ਦੇ ਟ੍ਰੈਂਡਸ ਨੂੰ ਪ੍ਰੈਡਿਕਟ ਕਰ ਸਕਦੇ ਹੋ, ਤੇ ਜਿਹੜੇ ਸਿਟੀ ਦੇ ਆਪਰੇਸ਼ਨ ਨੂੰ ਇਸੇ ਤਰੀਕੇ ਨਾਲ ਤੁਸੀਂ ਆਪਟੀਮਾਈਜ਼ ਕਰ ਸਕਦੇ ਹੋ। ਅੱਜ ਦੇ ਜ਼ਮਾਨੇ 'ਚ ਆਈ ਥਿੰਕ ਹਰਵਿੰਦਰ ਇੱਕ ਜਿਹੜੀ ਨਵੀਂ ਚੁਣੌਤੀ ਕਿਸੇ ਵੀ ਸਿਟੀ ਜਾਂ ਸਮਾਰਟ ਸਿਟੀ ਦੇ ਲਈ ਇਨਵਾਇਰਮੈਂਟਲ ਇੰਪੈਕਟ ਨੂੰ ਬਹੁਤ ਜ਼ਿਆਦਾ ਦੇਖ ਕੇ ਜਿਹੜਾ ਉਹ ਹੁੰਦਾ ਆ, એનર્ਜੀ ਐਫੀਸ਼ੀਐਂਸੀ ਜਾਂ એનર્ਜੀ ਮੈਨੇਜਮੈਂਟ ਲੋਕਾਂ ਦੀ ਕਿੱਦਾਂ ਜਿਹੜੀ ਹੋਣੀ ਹੈ। ਹੁਣ ਰੀਸੈਂਟਲੀ ਆਪਣੇ ਕੋਲ ਕਈ ਉਦਾਹਰਨਾਂ ਨੇ, ਫਲੱਡ ਆਏ, ਉਸ ਚੀਜ਼ ਨੂੰ ਜਿਹੜਾ ਜਦੋਂ ਹੁਣ ਇਸ ਸਾਲ ਦੇ ਸ਼ੁਰੂਆਤ 'ਚ ਕਿੰਨੇ ਮੀਂਹ ਪਏ, ਉਦੋਂ ਬਹੁਤ ਸਾਰੇ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਅਰਬਨ ਫਲੱਡਿੰਗ ਬਹੁਤ ਜਿਹੜੀ ਉਹ ਦੇਖੀ ਗਈ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਕੁਝ ਸਾਲ ਪਿੱਛੇ ਚੱਲ ਜਾਈਏ, ਉਹ ਅਚਨਚੇਤੇ ਪਲੈਨਿੰਗ ਉਹਨਾਂ ਦੀ ਨਹੀਂ ਸੀਗੀ ਜਾਂ ਚੱਜ ਨਾਲ ਤਿਆਰ ਨਹੀਂ ਸੀਗੇ, ਸਿਟੀ ਗ੍ਰਿਡ ਜਿਹੜੀ ਪੂਰੇ ਉਹਦਾ ਡਾਊਨ ਹੋ ਗਿਆ, ਕਿੰਨੇ ਲੋਕਾਂ ਦੀ ਜਿਹੜੀ ਆ ਉਹ ਮੌਤ ਜਿਹੜੀ ਹੋ ਗਈ ਆ। ਸੋ ਇਹ એનર્ਜੀ ਜਾਂ ਇਨਵਾਇਰਮੈਂਟਲ ਆਸਪੈਕਟ ਨੂੰ ਦੇਖਦੇ ਹੋਏ ਸਮਾਰਟ ਸਿਟੀਜ਼ ਕਿੱਥੇ ਨੇ, ਕੀ ਕਰ ਰਹੀਆਂ ਨੇ ਵੀ ਉਹ ਇੰਪੈਕਟ ਓਵਰਆਲ ਸਿਟੀ ਦੇ ਘਟਣ, ਕਾਰਬਨ ਫੁੱਟਪ੍ਰਿੰਟ ਘਟੇ, ਇਹ ਵੀ ਅੱਜ ਇਸ ਟਾਈਮ ਮੇਨ ਜ਼ੋਰ ਲੱਗਾ ਹੈ। ਬਿਲਕੁਲ ਜ਼ੋਰ ਲੱਗਾ। ਗੁੱਡ ਨਿਊਜ਼ ਰਾਜ ਕਰਨ ਇਹਦੇ 'ਚ ਇਹ ਆ ਕਿ ਜਿਹੜੇ ਗਲੋਬਲ ਵਾਰਮਿੰਗ ਦੇ ਕਨਸੈਪਟ ਨੂੰ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਹੀ ਚਲੇ ਜਾਓ, ਜ਼ਿਆਦਾ ਨਹੀਂ, ਤੇ ਜਿਹਨੂੰ ਇੱਕ ਮੰਨਿਆ ਜਾਂਦਾ ਵੀ ਇਹ ਤਾਂ ਗਪੌੜ ਸੰਖ ਆ ਨਾ, ਇਹ ਗੱਲ ਉਹਨੂੰ ਅੱਜ ਕਾਫੀ ਲੋਕ ਮੰਨਣ ਲੱਗ ਪਿਆ, ਸਾਹਮਣੇ ਨਜ਼ਰ ਆ ਰਿਹਾ ਨਾ। ਹੁਣ ਐਗਜ਼ਾਮਪਲ ਐਕਸਟ੍ਰੀਮ ਵੈਦਰ ਪੈਟਰਨਸ ਜਿਹੜੇ ਉਹ ਦੱਸਦੇ ਨੇ ਉਹ। ਹਾਂਜੀ, ਸੋ ਉਹ ਸਿਟੀਜ਼ ਇਹਨੂੰ ਲੈ ਕੇ ਕਾਫੀ ਹੁਣ ਐਟਲੀਸਟ ਪੇਪਰਸ ਦੇ ਵਿੱਚ ਤੁਸੀਂ ਸਿਟੀਜ਼ ਦੇ ਵੇਖੋ ਤੇ ਉਹਨਾਂ ਦੀ ਪਲੈਨਿੰਗ ਦੇ ਵਿੱਚ ਇਨਵਾਇਰਮੈਂਟਲ ਇੰਪੈਕਟ ਹੈਗੇ ਆ। ਸੋ ਉਹਦੇ ਵਿੱਚ ਇਹ ਆ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਛੋਟੀ ਜਿਹੀ ਕੀਤੀ ਸੀ ਕਿ એનર્ਜੀ ਕੰਜ਼ੰਪਸ਼ਨ ਹੈ ਨਾ, ਗਲੋਬਲ ਵਾਰਮਿੰਗ ਦੇ ਵਿੱਚ એનર્ਜੀ ਦਾ ਬਹੁਤ ਜਿਸ ਤਰੀਕੇ ਨਾਲ એનર્ਜੀ ਅੱਜ ਦੇ ਸਮਝ ਕੰਜ਼ਿਊਮ ਹੁੰਦੀ ਆ, એનર્ਜੀ ਕੰਜ਼ੰਪਸ਼ਨ ਘਟਾਉਣ ਦਾ, ਠੀਕ ਆ, ਉਹਦੇ ਵਿੱਚ ਜਿੱਦਾਂ ਸਟਰੀਟ ਲਾਈਟਸ ਨੂੰ LED ਦੇ ਵਿੱਚ ਚੇਂਜਿਸ ਕੀਤੇ ਗਏ ਜਾਂ ਹੋਰ ਏਦਾਂ ਦੀ ਡਿਵਾਈਸਿਸ ਜਿੰਨਾ એનર્ਜੀ ਕੰਜ਼ੰਪਸ਼ਨ ਘਟੇ। ਇਸੇ ਤਰ੍ਹਾਂ ਵਾਟਰ ਪੋਲਿਊਸ਼ਨ ਦੀ ਕੰਜ਼ੰਪਸ਼ਨ ਨੂੰ, ਹਨਾ, ਵਾਟਰ ਕੰਜ਼ੰਪਸ਼ਨ ਤੇ ਉਹਦੇ ਪੋਲਿਊਸ਼ਨ ਦੇ ਪਲਾਨ ਰੱਖੇ ਜਾਂਦੇ ਆ। ਵੇਸਟ ਮੈਨੇਜਮੈਂਟ ਸਿਸਟਮ ਜਿਹੜੇ ਸਿਟੀ 'ਚ ਰੱਖੇ ਜਾਂਦੇ ਕਿ ਜਿਹੜੇ ਸਾਡੇ ਨਹਿਰਾਂ ਵਾ ਜਾਂ ਗਰਾਊਂਡ ਵਾਟਰ ਹੈਗਾ ਉਹ ਪੋਲਿਊਟ ਨਾ ਹੋਏ। ਸੋ ਨਾਟ ਓਨਲੀ ਸਿਟੀ ਮੈਨੇਜਮੈਂਟ, ਹੁਣ ਤੇ ਆਲਮੋਸਟ ਸਾਰੀਆਂ ਸਿਟੀ ਦੇ ਵਿੱਚ ਤੁਹਾਨੂੰ ਇਨਵਾਇਰਮੈਂਟਲ ਕੋਈ ਵੀ ਪ੍ਰੋਜੈਕਟ ਤੁਸੀਂ ਸਿਟੀ ਕੋਲ ਲੈ ਕੇ ਜਾਂਦੇ ਹੋ ਉਹਦੇ ਨਾਲ ਉਹਦੀ ਇਨਵਾਇਰਮੈਂਟਲ ਰਿਪੋਰਟ ਜਿਹੜੀ ਉਹ ਲਾਜ਼ਮੀ ਕਰ ਦਿੱਤੀ ਜ਼ਰੂਰੀ ਆ, ਕੀ ਇੰਪੈਕਟ ਆ ਉਹਦੇ। ਹਾਂਜੀ, ਇਹ ਇੱਕ ਬਿਜ਼ਨਸ ਤੋਂ ਲੈ ਕੇ, ਕੋਈ ਬਿਲਡਿੰਗ ਬਣਾਉਣ ਤੋਂ ਲੈ ਕੇ, ਕੋਈ ਸਿਟੀ ਪਲੈਨਿੰਗ ਤੋਂ ਲੈ ਕੇ, ਇੱਕ ਨਾਰਮਲ ਜਦੋਂ ਘਰ ਵੀ ਬਣਾਏ ਜਾਂਦੇ ਉਹਦੇ ਵਿੱਚ ਵੀ ਇਨਵਾਇਰਮੈਂਟਲ ਜਿਹੜੀ ਰਿਪੋਰਟ ਆ ਹੁਣ ਉਹ ਲਾਜ਼ਮੀ ਕਰ ਦਿੱਤੀ ਗਈ ਹੈ। ਸੋ
ਜੀ ਗੋ ਹੈਡ ਸੋ ਇਹਦੇ ਵਿੱਚ ਲਾਸਟ ਜਿਹੜਾ ਐਸਪੈਕਟ ਉਹਦਾ ਇਹ ਆ ਕਿ ਸਿਟੀਜ਼ ਨੇ ਹੁਣ ਇਦਾਂ ਦੇ ਆਈਡੀਆਜ਼ ਲੈ ਕੇ ਨਾ, ਮੈਂ ਮਿਸਾਲ ਦੇ ਤੌਰ ਤੇ 3 ਹਫ਼ਤੇ ਪਹਿਲਾਂ ਜਿਹੜੇ ਸ਼ਹਿਰ ਦੇ ਵਿੱਚ ਇੱਥੇ ਬੇਰੀਚ ਮੈਂ ਰਹਿਣਾ, ਉਹਨਾਂ ਵੀ ਪ੍ਰੋਸੈਸਿਸ ਜਿਹੜੇ ਆ ਇਨਕਰੀਜ਼ ਕੀਤੇ ਤਾਂ ਕਿ ਜਿਹੜੀ ਰੀਸਾਈਕਲਿੰਗ ਉਹਨੂੰ ਆਪਟੀਮਾਈਜ਼ ਕੀਤਾ ਜਾਏ। ਤੇ ਸ਼ਹਿਰ ਦੇ ਵਿੱਚ ਉਹਨਾਂ ਕੁਛ ਇਦਾਂ ਦੀ ਗ੍ਰੀਨ ਸਪੇਸਿਸ ਜਿਹੜੀਆਂ ਪਾਰਕ ਹੋ ਗਏ ਜਾਂ ਉੱਦਾਂ ਹੀ ਅਰਬਨ ਫੋਰੈਸਟ ਹੋ ਗਏ, ਉਹਨੂੰ ਪ੍ਰਮੋਟ ਕਰਨ ਦੇ ਲਈ ਜਿਹੜੀ ਸਿਟੀਜ਼ ਨੇ ਜਗ੍ਹਾ ਜਿਹੜੀ ਉਹ ਡੈਜ਼ਿਗਨੇਟ ਕੀਤੀ ਆ ਯੂਜ਼ਿੰਗ ਡੇਟਾ ਪੈਟਰਨਸ। ਕਿਉਂਕਿ ਉਹਨਾਂ ਨਾ ਇਹ ਬੜੀ ਇੰਟਰਸਟਿੰਗ ਗੱਲ ਆ, ਮੈਂ ਥੋੜਾ ਜਿਹਾ ਇਹਦੇ ਚ ਟਾਈਮ ਹੋਰ ਲੈਣਾ ਕਿ ਉਹਨਾਂ ਇਹ ਇਨਫੋਰਮੇਸ਼ਨ ਕਿੱਥੋਂ ਲਈ ਹੈ। ਸੋ ਉਹਨਾਂ ਇਹ ਸੈਟੇਲਾਈਟ ਪੈਟਰਨ ਤੋਂ ਸਿਸਟਮ ਲਈ ਕਿ ਸਿਟੀ ਦਾ ਜਿਹੜਾ ਵਿਦ ਅਰਬਨਾਈਜੇਸ਼ਨ ਜਿਹੜਾ ਗ੍ਰੀਨ ਕਵਰ ਆ ਮਤਲਬ ਦਰਖਤ ਆ ਉਹ ਘਟ ਰਹੇ ਆ ਸਿਟੀ ਤੋਂ। ਸੋ ਉਹਨੂੰ ਪੂਰਾ ਕਰਨ ਦੇ ਵਾਸਤੇ ਉਹਨਾਂ ਜਿਹੜੀ ਗ੍ਰੀਨ ਸਪੇਸਿਸ ਉਹਨੂੰ ਡੈਜ਼ਿਗਨੇਟ ਕੀਤਾ। ਮੈਂ ਰੀਸੈਂਟਲੀ ਆਪਾਂ ਖਬਰ ਕੀਤੀ ਸੀ ਵੀ ਸੈਨ ਫਰਾਂਸਿਸਕੋ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਮਿਲੀਅਨਸ ਆਫ ਡਾਲਰ ਦੀ ਨਵੀਂ ਗ੍ਰਾਂਟ ਜਾਂ ਬਜਟ ਜਾਰੀ ਕੀਤਾ ਗਿਆ ਆ ਵੱਧ ਤੋਂ ਵੱਧ ਰੁੱਖ ਲਾਉਣ ਦੇ ਲਈ। ਉਹੀ ਇਸੇ ਚੀਜ਼ ਨੂੰ ਲੈ ਕੇ ਵੀ ਗ੍ਰੀਨ ਕਵਰ ਜਿਹੜਾ ਉਹ ਘਟ ਰਿਹਾ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਵੱਧ ਰਹੀਆਂ ਹੈਗੀਆਂ। ਟੈਕਨੋਲੋਜੀ ਦਾ ਆਪਣਾ ਸ਼ੋਅ ਆ, ਸਮਾਰਟ ਸਿਟੀਜ਼ ਜਾਂ ਅਰਬਨ ਟੈਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਆਪਸ ਦੇ ਵਿੱਚ ਥੋੜਾ, ਜੇ ਤੁਸੀਂ ਥੋੜਾ ਹੋਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋ ਵੀ ਆਪਸ 'ਚ ਕਿੱਦਾਂ ਮੇਲ ਖਾਂਦੀਆਂ, ਵੀ ਟੈਕਨੋਲੋਜੀ ਦੇ ਨਾਲ ਸਮਾਰਟ ਸਿਟੀਜ਼ ਨੂੰ ਕੀ ਫਾਇਦਾ ਆ, ਜਾਂ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਸਮਾਰਟ ਸਿਟੀਜ਼ ਦੇ ਇਸ ਨਵੇਂ ਜਿਹੜੀ ਚੀਜ਼ ਆ ਉਸ ਦੇ ਵਿੱਚ ਉਹਨਾਂ ਨੂੰ ਕਿੱਦਾਂ ਫਾਇਦਾ ਹੋਊਗਾ, ਕਿ ਜੌਬਸ ਕ੍ਰੀਏਟ ਹੋ ਰਹੀਆਂ ਆ, ਰਹਿਣਾ ਸੌਖਾ ਹੋ ਰਿਹਾ, ਕਿੱਦਾਂ ਇਹ ਆਪਸ ਦੇ ਵਿੱਚ ਇਹ ਮਿਲਦੀਆਂ ਨੇ। ਇਹ ਬਹੁਤ ਪੱਖੀ ਇਹਨੂੰ ਆਪਾਂ ਲੈ ਸਕਦੇ ਹਾਂ ਨਾ। ਆਪਾਂ ਆਪਣੇ ਪ੍ਰੋਗਰਾਮ ਦੇ ਲੇਟਰ ਹਿੱਸੇ ਵਿੱਚ ਜੌਬਾਂ ਦੇ ਵੱਲ ਵੀ ਆਵਾਂਗੇ, ਉਹ ਵੀ ਆਪਣੇ ਪੰਜਾਬੀਆਂ ਦੇ ਲਈ ਖਾਸ ਤੌਰ ਤੇ ਬਹੁਤ ਓਪਰਚੁਨਿਟੀ ਹੈ। ਵਨ ਆਫ ਦ ਰੀਜ਼ਨ ਆਪਾਂ ਇਹ ਟਾਕ ਸ਼ੋ ਲੈ ਕੇ ਆਏ, ਉਹ ਵੀ ਆਪਾਂ ਲੇਟਰ ਹਿੱਸੇ ਦੇ ਵਿੱਚ ਗੱਲ ਕਰਾਂਗੇ। ਪਰ ਆਪਾਂ ਸਿਟੀਜ਼ ਦੀ ਗੱਲ ਕਰਦੇ ਹਾਂ, ਜਿੱਦਾਂ ਆਪਾਂ ਪਹਿਲਾਂ ਵੀ ਮਾੜਾ ਬਰੀਫਲੀ ਟੱਚ ਕੀਤਾ ਸੀ ਕਿ ਸਿਟੀਜ਼ ਨੂੰ ਜਦੋਂ ਗੁੱਡ ਪ੍ਰੈਡਿਕਟੇਬਿਲਿਟੀ ਹੋ ਜਾਂਦੀ ਹੈ, ਮੰਨ ਲਓ ਆ ਕੁਛ ਏਰੀਆ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਹੈ ਨਾ ਸ਼ਹਿਰ ਐਕਸ ਕੋਈ ਕਹਿ ਲਓ, ਤੇ ਇਹ ਸ਼ਹਿਰ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ 1 ਲੱਖ ਬੰਦੇ ਨੇ ਇਸ ਸ਼ਹਿਰ ਦੇ ਵਿੱਚ ਅਗਲੇ 20 ਸਾਲਾਂ ਦੇ ਵਿੱਚ ਉਮੀਦ ਆ ਵੀ ਉਹ ਲੋਕੀ ਆਉਣਗੇ। ਸੋ ਜੋ ਅੱਜ ਉਹ ਪਲੈਨਿੰਗ ਕਰਦੇ, ਜਿਹੜੇ ਸਿਟੀ ਦੇ ਪਲਾਨ ਹੁੰਦੇ ਆ ਕਿਸੇ ਵੀ, ਉਹ 2-4 ਸਾਲ ਦੇ ਤਾਂ ਹੁੰਦੇ ਨਹੀਂ ਆ, ਉਹ ਹੁੰਦੇ 10-15-20 ਸਾਲ ਦੇ ਪਲਾਨ, ਡੈਕੇਡਸ ਦੇ ਪਲਾਨ ਹੁੰਦੇ ਆ। ਸੋ ਉਹਦੇ ਵਿੱਚ ਜਿਹੜੀ ਉਹਨਾਂ ਦੀ ਐਲੋਕੇਸ਼ਨ ਆ ਪਾਪੂਲੇਸ਼ਨ ਦੀ, ਜਾਂ ਘਰ ਬਣਾਉਣ ਦੀ, ਜਾਂ ਬਿਜ਼ਨਸਿਸ ਨੂੰ ਲਾਇਸੈਂਸ ਦੇਣ ਦੀ, ਜਾਂ ਨਵੇਂ ਬਿਜ਼ਨਸਿਸ ਨੂੰ ਲੈ ਕੇ ਆਉਣ ਦੀ, ਉਹਦੇ ਵਿੱਚ ਉਹਨਾਂ ਨੂੰ ਬੇਹੱਦ ਫਾਇਦਾ ਹੋ ਜਾਂਦਾ ਜੇ ਉਹਨਾਂ ਨੂੰ ਪ੍ਰੈਡਿਕਟੇਬਿਲਿਟੀ ਆ ਜੇ ਕਿ ਫਿਊਚਰ ਦੇ ਵਿੱਚ ਕੀ ਹੁੰਦਾ ਹੈ ਨਾ। ਨਹੀਂ ਤੇ ਵੇਖੋ ਪੰਜਾਬੀ ਚ ਕਹਾਵਤ ਵੇੜੇ ਆਈ ਜਾਣੇ ਤੇ ਵਿੰਨੋ ਕੁੜੀ ਦੇ ਕੰਨ, ਇਹ ਤੇ ਕੰਮ ਆਪਣੇ ਤੇ ਜਿੱਦਾਂ ਪੰਜਾਬ ਦੇ ਵਿੱਚ ਤਾਂ ਸ਼ਹਿਰ ਏਦਾਂ ਹੀ ਸਿਰ ਤੇ ਤਲਵਾਰ ਲਟਕਦੀ ਹੋਵੇ ਫੇਰ ਹੀ ਕੁਝ ਕਰਨਾ ਹੈ ਆਪਾਂ। ਹਾਂ, ਤੇ ਉਹ ਜਿਹੜੇ ਹੈਪਹੈਜ਼ਰਡ ਹੁੰਦੇ ਆ ਇਮੀਡੀਏਟ ਜਿਹੜੀ ਪਲੈਨਿੰਗ ਆ ਬਹੁਤੇ ਸਿਰ ਤੇ ਉੱਤੋਂ ਉਹ ਕਾਰਗਰ ਨਹੀਂ ਹੁੰਦੀ। ਉਹ ਮੈਂ ਵੀ ਉਸ ਟਾਈਮ ਦੇ ਲਈ ਤਾਂ ਠੀਕ ਲੱਗ ਰਹੀ ਹੋਊਗੀ, ਪਰ ਓਵਰਆਲ ਸਿਟੀ ਦੇ ਲਈ ਨੁਕਸਾਨਦੇਹ ਸਾਬਤ ਹੁੰਦੀ। ਨੁਕਸਾਨਦੇਹ ਹੁੰਦੇ। ਮੈਂ ਇੱਕ ਐਗਜ਼ਾਮਪਲ ਲੈਣਾ, ਫॉर ਐਗਜ਼ਾਮਪਲ ਕਿ ਅਸੀਂ ਸੀਵਰੇਜ ਦੇਖਦੇ ਆ ਨਾ, ਸੀਵਰੇਜ ਦੀ ਇੱਕ ਵੱਡੀ ਸਮੱਸਿਆ ਦੇਖੀ ਜਾਂਦੀ ਕਿ ਕਿਹੜੇ ਸਾਈਜ਼ ਦਾ ਸੀਵਰੇਜ ਹੋਏ ਹੈ ਨਾ, ਉਸ ਆਬਾਦੀ ਦੇ ਹਿਸਾਬ ਦੇ ਨਾਲ ਹੁੰਦਾ। ਹੁਣ ਜੇ ਉੱਥੇ ਜਗ੍ਹਾ ਤੇ ਆ ਕੇ ਤੁਸੀਂ 100 ਨਵੇਂ ਘਰ ਬਣ ਜਾਂਦੇ ਹੋ, ਤੁਹਾਡੇ ਸੀਵਰੇਜ ਜਿਹੜੇ ਓਵਰਫਲੋ ਹੋ ਜਾਂਦੇ ਆ, ਉਹ ਨਵੇਂ ਸਿਰੇ ਤੋਂ ਤੁਹਾਨੂੰ ਨਵੇਂ ਬਿਛਾਉਣੇ ਪੈਂਦੇ, ਕੈਪੈਸਿਟੀ ਨਹੀਂ ਰਹਿੰਦੀ, ਕੈਪੈਸਿਟੀ ਇਨਕਰੀਜ਼ ਕਰਨੀ ਪੈਂਦੀ, ਉਹ ਖਰਚੇ ਵਾਲਾ ਕੰਮ ਹੁੰਦਾ। ਜਦ ਕਿ ਇਹੀ ਜਿਹੜੀ ਸੀਵਰੇਜ ਵਾਲੀ ਕੈਪੈਸਿਟੀ ਆ, ਮੈਂ ਇੱਕ ਛੋਟੀ ਐਗਜ਼ਾਮਪਲ ਹੈ, ਹੋਰ ਵੀ ਬਹੁਤ ਹੋਣਗੀਆਂ। ਸੋ ਡਰੇਨੇਜ ਦੀ ਆ, ਜਦੋਂ ਫਲੱਡ ਵਾਟਰ ਦੀ ਜਿਹੜੇ ਡਰੇਨ ਹੁੰਦੇ ਆ ਉਹਨਾਂ ਦਾ ਵੀ ਇਹੀ ਸਮੱਸਿਆ ਹੁੰਦੀ ਆ। ਹਾਂਜੀ, ਅਗਲੀ ਜਿਹੜੀ ਮੇਜਰ ਚੀਜ਼ ਰਾਜਕਰਨ, ਟਰਾਂਸਪੋਰਟੇਸ਼ਨ ਵੀ ਬਹੁਤ ਅਹਿਮ ਆ। ਟ੍ਰੈਫਿਕ ਮੈਨੇਜਮੈਂਟ, ਸੜਕਾਂ ਕਿੰਨੀਆਂ ਚੌੜੀਆਂ ਰੱਖਣੀਆਂ, ਕਿੰਨੀਆਂ ਨਹੀਂ ਰੱਖਣੀਆਂ, ਕਿੰਨੀਆਂ ਹੋਣ, ਕਿੰਨੀਆਂ ਨਾ, ਕਿੱਥੇ ਲਾਈਟ ਲੱਗੇ, ਕਿੱਥੇ ਸਟਾਪ ਸਾਈਨ ਹੋਵੇ, ਐਕਸੈਸਿਬਿਲਿਟੀ ਕੀ ਹੋਏ ਚੀਜ਼ਾਂ ਦੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਟਰਾਂਸਪੋਰਟੇਸ਼ਨ ਰੱਖਿਆ ਜਾਂਦਾ। ਹੁਣ ਲੋਕਾਂ ਦੀ ਵੀ ਇਹਦੇ ਚ ਗੱਲ ਕਰਦੇ ਆ ਨਾ, ਸਿਟੀ ਤੋਂ ਆਪਾਂ ਲੋਕਾਂ ਦੇ ਵੱਲ ਆ ਜਾਂਦੇ ਹਾਂ। ਟੈਕਨੋਲੋਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕਹੀ ਕਿ ਇੱਕ ਬੜਾ ਵਧੀਆ ਜ਼ਰੀਆ ਜਿਹੜੇ ਆਪਣੇ ਬਸ਼ਿੰਦੇ ਹੈਗੇ ਉਹਨਾਂ ਨੂੰ ਐਮਪਾਵਰ ਕਰਦੀ ਆ। ਸੋ ਉਹ ਆਪਣੀ ਸੇਧ ਦਿੰਦੇ ਆ ਹਨਾ। ਜੋ ਸ਼ਹਿਰਾਂ ਵਾਲੇ ਵੀ ਹੁਣ ਕਾਫੀ ਇਨਕਰੇਜ ਕਰਦੇ ਸਿਟੀਜ਼, ਖਾਸ ਤੌਰ ਤੇ ਵੈਸਟ ਦੀਆਂ, ਵੀ ਜਿਹੜੇ ਸਿਟੀਜ਼ਨਸ ਆ ਉਹ ਸ਼ਹਿਰ ਦੇ ਉਹ ਐਕਟਿਵਲੀ ਇੰਗੇਜ ਹੋਣ।
ਸੋ ਐਪਸ ਤੇ ਆਨਲਾਈਨ ਪਲੇਟਫਾਰਮ ਕੁਛ ਅਸੀਂ ਨਾ ਲੈ ਲਈਏ ਹੈ ਨਾ, ਸੋਸ਼ਲ ਮੀਡੀਆ ਬੇਸਡ ਗਰੁੱਪ ਹੋ ਜਾਂਦੇ ਆ, WhatsApp ਦੇ ਵੀ ਗਰੁੱਪ ਬਣ ਜਾਂਦੇ ਆ, ਜਾਂ ਨੈਕਸਟ ਡੋਰ ਇੱਕ ਬਹੁਤ ਪਪੂਲਰ ਆ ਅੱਜ ਕੱਲ। ਸਿਟੀ ਦੀ ਆਪਣੀ ਐਪ ਆਉਣ ਲੱਗ ਗਈਆਂ ਹੁਣ। ਸਿਟੀਜ਼ ਦੀ ਆਪਣੀ ਐਪ ਆਉਣ ਲੱਗ ਪਈਆਂ ਵੀ ਜੇ ਤੁਹਾਨੂੰ ਕਿਤੇ ਖੱਡਾ ਲੱਭਦਾ ਸਾਨੂੰ ਰਿਪੋਰਟ ਕਰੋ, ਕੋਈ ਸਟਰੀਟ ਲਾਈਟ ਟੁੱਟੀ ਆ ਹਨਾ, ਉਹਨੂੰ ਸਾਨੂੰ ਰਿਪੋਰਟ ਕਰੋ। ਸੋ ਇਹ ਸਿਟੀਜ਼ਨਸ ਨੂੰ ਟੈਕਨੋਲੋਜੀ ਜਿਹੜੀ ਆ ਸਮਾਰਟ ਸਿਟੀ ਦੇ ਕਨਸੈਪਟ ਦੇ ਵਿੱਚ ਬਹੁਤ ਐਮਪਾਵਰ ਕਰਦੀ ਆ। ਤੇ ਨਾਟ ਓਨਲੀ ਦੈਟ, ਜਦੋਂ ਸਿਟੀਜ਼ ਦੇ ਜਦੋਂ ਹੁਣ ਕੋਵਿਡ ਵੀ ਸੀ, ਕੋਵਿਡ ਦੇ ਦੌਰਾਨ ਵੀ ਮੈਂ ਨਿੱਜੀ ਤੌਰ ਦੇ ਉੱਤੇ ਆਪਣੇ ਸ਼ਹਿਰ ਦੀਆਂ ਬਹੁਤ ਜਿਹੜੇ ਮੀਟਿੰਗਸ ਆ ਵਰਚੁਅਲੀ ਅਟੈਂਡ ਕੀਤੀਆਂ, ਜ਼ੂਮ ਤੇ ਜਿਹੜੀਆਂ ਜਿੱਦਾਂ ਹੁੰਦੀਆਂ, ਜ਼ੂਮ ਦੇ ਉੱਤੇ ਜਿੱਦਾਂ ਮੀਟਿੰਗ ਹੈ ਨਾ, ਉਹਦੇ ਵਿੱਚ ਤੁਹਾਡੇ ਕੋਲ ਹੁੰਦੀ ਆ ਵੀ ਤੁਸੀਂ ਕਿਸੇ ਹੱਕ ਵਿੱਚ ਵੋਟ ਪਾ ਸਕਦੇ ਹੋ ਜਾਂ ਨਹੀਂ, ਜਾਂ ਆਪਣੇ ਸੁਝਾਅ ਈਮੇਲ ਦੇ ਰਾਹੀਂ ਦੇ ਸਕਦੇ ਹੋ, ਜਾਂ ਕਿਸੇ ਵੀ ਉਹਨਾਂ ਲੋਕਾਂ ਨੂੰ ਮੌਕਾ ਮਿਲਦਾ ਜਿਹੜੇ ਕਹਿੰਦੇ ਵੀ ਅਸੀਂ ਕੰਮ ਤੇ ਆ ਜਾਂ ਸਾਡੇ ਕੋਲ ਆ ਨਹੀਂ ਹੋਣਾ, ਵੀ ਟੈਕਨੋਲੋਜੀ ਦੀ ਮਦਦ ਨਾਲ ਸ਼ਹਿਰ ਦੇ ਕੰਮਕਾਜ ਦੇ ਵਿੱਚ ਉਹ ਆਪਣੀ ਗੱਲ ਕਹਿ ਸਕਦੇ ਆ ਫਿਰ। ਜੀ ਬਿਲਕੁਲ। ਸੋ ਇਹ ਐਮਪਾਵਰ ਕਰਦੀ ਆ, ਇਹ ਸਮਾਰਟ ਸਿਟੀ ਦਾ ਹੀ ਇੱਕ ਹਿੱਸਾ। ਤੇ ਜਿਹੜੀ ਅਖੀਰਲੀ ਆਪਾਂ ਇਹਦੇ 'ਚ ਗੱਲ ਕਰਦੇ ਆ ਇਸੇ ਕੁਐਸਚਨ ਦੇ ਵਿੱਚ, ਉਹ ਇਹ ਹੈਗਾ ਕਿ ਸਿਕਿਉਰਿਟੀ ਐਂਡ ਪਬਲਿਕ ਸੇਫਟੀ। ਸਿਕਿਉਰਿਟੀ ਐਂਡ ਪਬਲਿਕ ਸੇਫਟੀ ਵੀ ਬਹੁਤ ਜ਼ਰੂਰੀ ਆ। ਉਹਦੇ ਵਿੱਚ ਅਸੀਂ ਦੇਖਦੇ ਆ ਕਿ ਟ੍ਰੈਫਿਕ ਇਨਫਰੈਕਸ਼ਨਸ, ਜਿੱਦਾਂ ਫॉर ਐਗਜ਼ਾਮਪਲ ਕੋਈ ਸ਼ਰਾਬ ਪੀ ਕੇ ਲੋਕੀ ਕਾਰ ਚਲਾਉਂਦੇ ਆ, ਜਾਂ ਕੋਈ ਸਿਟੀ ਦੇ ਵਿੱਚ ਸੜਕ ਉੱਤੇ ਕੋਈ ਵੱਡਾ ਖੱਡਾ ਆ ਗਿਆ, ਜਾਂ ਕੋਈ ਏਦਾਂ ਦੀ ਕੋਈ ਤਾਰ ਡਿੱਗ ਪੈਂਦੀ ਹੈ ਨਾ, ਕੋਈ ਏਦਾਂ ਦੀ ਚੀਜ਼ਾਂ। ਸੋ ਉਹ ਜਿਹੜਾ ਕੁਛ ਹੋਇਆ, ਹਾਂਜੀ, ਸੋ ਉਹਦੀ ਪਲੈਨਿੰਗ ਜਾਂ ਉਹਦੇ ਐਮਰਜੈਂਸੀ ਰਿਸਪੌਂਸ ਸਿਸਟਮ 911 ਸਰਵਿਸਿਜ਼ ਹੋ ਗਈਆਂ ਹੈ ਨਾ, ਤੇ ਜਾਂ ਪ੍ਰੀਡਿਕਟਿਵ ਪੁਲਿਸਿੰਗ ਵੀ ਹੁੰਦੀ ਆ ਹੈ ਨਾ। ਖਾਸ ਤੌਰ ਦੇ ਉੱਤੇ ਅਸੀਂ ਆਮ ਤੌਰ ਤੇ ਦੇਖਿਆ ਹੁਣ ਕਿ ਹੁਣ ਜਿੱਦਾਂ ਪਿੱਛੇ ਐਸੇ ਹਫ਼ਤੇ ਥੈਂਕਸਗਿਵਿੰਗ ਦਾ ਵੀਕਐਂਡ ਹੋ ਨਿਕਲਿਆ, ਤੇ ਉਹਦੇ ਵਿੱਚ ਕਾਫੀ ਜਗ੍ਹਾ ਨੇ ਪੁਲਿਸ ਨੇ ਜਿਹੜੇ ਨਾਕੇ ਆ ਉਹ ਪਹਿਲਾਂ ਹੀ ਦੱਸ ਦਿੱਤੇ ਪਏ ਆਪਾਂ ਲਾਉਣੇ DUI ਦੇ ਲੱਗਣੇ ਆ। ਇਹਨੂੰ ਪ੍ਰੀਡਿਕਟਿਵ ਪੁਲਿਸਿੰਗ ਕਹਿੰਦੇ ਆ। ਹੈ ਤਾਂ ਸਾਰਾ ਡੇਟਾ ਹੀ ਆ ਨਾ ਇਹ। ਪਿਛਲੇ ਸਾਲਾਂ ਦਾ ਡੇਟਾ ਦੇਖੋ ਕਿ ਜ਼ਿਆਦਾ DUI ਦੇ ਜਿਹੜੇ ਚਾਰਜਸ ਆ ਉਹ ਛੁੱਟੀਆਂ ਦੇ ਦੌਰਾਨ ਹੁੰਦੇ ਆ। ਸੋ ਉਹਨੂੰ ਪ੍ਰੀਡਿਕਟ ਕਰਕੇ ਉਹ ਪ੍ਰੋਐਕਟਿਵਲੀ ਉਹਨੂੰ ਬਚਾ ਸਕਦੇ ਆ ਨਾ ਲੋਕਾਂ ਨੂੰ। ਸੋ ਇਹ ਜਿਹੜਾ ਡੇਟਾ ਵਾ ਸਮਾਰਟ ਸਿਟੀਜ਼ ਦੇ ਵਿੱਚ, ਟੈਕਨੋਲੋਜੀ ਇਨ ਅਰਬਨ, ਇਹ ਸਾਰਾ ਕੁਛ ਅਰਬਨ ਟੈਕ ਦੇ ਵਿੱਚ, ਮੈਨੂੰ ਲੱਗਦਾ ਕਿ ਇੰਨੀ ਕੁ ਗੱਲਬਾਤ ਦੇ ਨਾਲ ਆਪਣੇ ਸਾਰੇ ਸਰੋਤਿਆਂ ਨੂੰ ਸਮਝ ਆ ਗਿਆ ਕਿ ਟੈਕਨੋਲੋਜੀ ਕਿੱਦਾਂ ਇੱਕ ਅਹਿਮ ਰੋਲ ਪਲੇ ਕਰ ਰਹੀ ਆ ਸਿਟੀ ਪਲੈਨਿੰਗ ਦੇ ਵਿੱਚ। ਤੇ ਜਿਹੜੀ ਆਪਾਂ ਹੁਣ ਇਸ ਦੇ ਵਿੱਚ ਅਗਲੇ ਗੱਲ ਹਰਵਿੰਦਰ ਕਰੀਏ ਵੀ ਇਹ ਟੈਕਨੋਲੋਜੀ ਕਈ ਤਰੀਕੇ ਦੀਆਂ ਜਿਹੜੀਆਂ ਉਹ ਮੌਕੇ ਵੀ ਜਿਹੜੀ ਉਹ ਉਸਾਰਦੀ ਆ, ਸਟਾਰਟਅਪਸ ਦਾ ਹੋਵੇ, ਨੌਕਰੀਆਂ ਦਾ ਹੋਵੇ। ਜੇ ਆਪਾਂ ਹੁਣ ਥੋੜਾ ਇਸ ਦੇ ਵਿੱਚ ਗੱਲ ਕਰੀਏ, ਜੇ ਕੋਈ ਬੰਦਾ ਸੋਚ ਰਿਹਾ ਹੈ ਜਾਂ ਉਹਦਾ ਦਿਮਾਗ ਇਸ ਪਾਸੇ ਵੱਲ ਨੂੰ ਚੱਲ ਰਿਹਾ, ਉਹ ਸੋਚ ਰਿਹਾ ਵੀ ਆਪਾਂ ਕੁਛ ਕਰੀਏ, ਕਿੱਦਾਂ ਦੀਆਂ ਸਟਾਰਟਅਪਸ ਨੇ, ਕਿੱਦਾਂ ਦੀਆਂ ਟੈਕਨੋਲੋਜੀਜ਼ ਦੇ ਵਿੱਚ ਇਸ ਟਾਈਮ ਕੰਪਨੀਆਂ ਲੱਗੀਆਂ ਹੋਈਆਂ ਜਿਹੜੀਆਂ ਸਮਾਰਟ ਸਿਟੀਜ਼ ਤੇ ਅਰਬਨ ਟੈਕ ਨੂੰ ਇਕੱਠਿਆਂ ਕਰ ਰਹੀਆਂ? ਹਾਂਜੀ, ਸੋ ਰਾਜਗਨ, ਜਿੱਦਾਂ ਤੁਸੀਂ ਕਾਫੀ ਵਾਰ ਪਹਿਲਾਂ ਵੀ ਕਹਿੰਦੇ ਹੋ ਕਿ ਜਦੋਂ ਕਿਸੇ ਚੀਜ਼ ਨੂੰ ਦੇਖਣਾ ਹੋਏ ਧਿਆਨ ਦੇ ਨਾਲ ਵੀ ਅੱਗੇ ਫਿਊਚਰ ਕਿਹੜਾ, ਤੇ ਟਰੈਕ ਦਾ ਮਨੀ ਨੂੰ ਟਰੈਕ ਕਰੋ। ਤੁਸੀਂ ਪਹਿਲਾਂ ਵੀ ਕਾਫੀ ਵਾਰੀ ਸੋ ਆਪਾਂ ਉਸੇ ਅਕੋਰਡਿੰਗਲੀ ਇਹ ਦੱਸਦੇ ਕਿ ਬਹੁਤ, ਕਿਉਂਕਿ ਜਿਹੜਾ ਅਰਬਨ ਟੈਕ ਆ, ਸਾਨੂੰ ਇਹ ਪਤਾ, ਆਪਾਂ ਪਹਿਲਾਂ ਡੇਟਾ ਤੋਂ ਦੇਖ ਲਿਆ ਯੂਨਾਈਟਿਡ ਨੇਸ਼ਨਸ ਤੋਂ, ਕਿ ਬਹੁਤ ਜ਼ਿਆਦਾ ਲੋਕੀ ਅਰਬਨ ਜਗ੍ਹਾ ਦੇ ਉੱਤੇ ਮੂਵ ਹੋ ਰਹੇ ਆ। ਤੇ ਜਿਹੜੇ ਸਿਟੀ ਪਲੈਨਿੰਗ ਵਾਲੇ ਜਿਹੜੇ ਲੋਕ ਹੁੰਦੇ ਆ, ਉਹਨਾਂ ਦੇ ਲਈ ਇੱਕ ਬੈਨੀਫਿਟ ਵੀ ਹੈ ਤੇ ਇੱਕ ਸਮੱਸਿਆ ਵੀ ਆ ਪਲੈਨਿੰਗ ਦੀ। ਹੁਣ ਇਹ ਜਿਹੜੀ ਉਹਨਾਂ ਦੀ ਸਮੱਸਿਆ ਉਹਨੂੰ ਹੱਲ ਕਰਨ ਦੇ ਲਈ ਬਿਜ਼ਨਸ ਖੜੇ ਹੋ ਜਾਂਦੇ ਆ, ਸਟਾਰਟਅਪਸ ਇਹਨਾਂ ਨੂੰ ਆਪਾਂ ਕਹਿੰਦੇ ਆ। ਕਿਉਂਕਿ ਸਿਟੀਜ਼ ਬਹੁਤ ਇਕੱਲੇ ਸ਼ਹਿਰ ਹੀ ਨਹੀਂ, ਈਵਨ ਸਟੇਟ ਦੀਆਂ ਗਵਰਨਮੈਂਟ, ਕਾਉਂਟੀ ਦੀਆਂ ਗਵਰਨਮੈਂਟ, ਈਵਨ ਫੈਡਰਲ ਗਵਰਨਮੈਂਟਸ ਦੇ ਜਿਹੜੇ ਬਹੁਤ ਜ਼ਿਆਦਾ ਫੰਡਸ ਆ ਇਸ ਪਾਸੇ ਨੂੰ ਅਵੇਲੇਬਲ ਆ ਵੀ ਤੁਸੀਂ ਆਪਣੀ ਸਿਟੀਜ਼ ਨੂੰ ਸਮਾਰਟ ਬਣਾਓ। ਠੀਕ ਹੈ, ਸੋ ਇਹਦੇ ਕਰਕੇ ਕਹਿੰਦਾ ਮਤਲਬ ਗ੍ਰਾਂਟ ਮਨੀ ਜਿਹੜੀ ਹੈ ਬਹੁਤ ਅਵੇਲੇਬਲ ਆ, ਦੇ ਰਹੀ ਹੈ, ਸਰਕਾਰਾਂ ਦਿੰਦੀਆਂ। ਹਾਂਜੀ, ਜਿਹੜੀ ਗ੍ਰਾਂਟ ਮਨੀ ਹੈ ਬਹੁਤ ਜ਼ਿਆਦਾ ਅਵੇਲੇਬਲ ਆ। ਸੋ ਇਸ ਸੰਬੰਧ ਦੇ ਵਿੱਚ ਜਦੋਂ ਗ੍ਰਾਂਟ ਮਨੀ ਅਵੇਲੇਬਲ ਆ ਤੇ ਸਟਾਰਟਅਪਸ ਵੱਡੀਆਂ, ਮੈਂ ਛੋਟੀਆਂ ਸਟਾਰਟਅਪਸ ਦੀ ਨਹੀਂ ਗੱਲ ਕਰ ਰਿਹਾ, ਮੈਂ ਐਗਜ਼ਾਮਪਲ ਲੈਣਾ ਵੱਡੀਆਂ ਜਿਹੜੀ ਕੰਪਨੀਜ਼ ਆ ਉਹਨਾਂ ਦਾ ਵੀ ਇਸ ਪਾਸੇ ਬਹੁਤ ਧਿਆਨ ਆ। ਅਸੀਂ ਸਭ ਤੋਂ ਪਹਿਲਾਂ ਐਗਜ਼ਾਮਪਲ ਲੈਂਦੇ ਆ ਅਲਫਾਬੈਟ, ਜਿਹੜੀ ਗੂਗਲ ਦੀ ਪੇਰੈਂਟ ਕੰਪਨੀ ਆ। ਠੀਕ ਆ, ਉਹਨੇ ਇੱਕ ਆਪਣੀ ਸਬਸਿਡਰੀ ਖਾਸ ਤੌਰ ਤੇ ਇਸੇ ਚੀਜ਼ ਲਈ ਬਣਾਈ ਹੋਈ ਆ, ਉਹਦਾ ਨਾਮ ਆ ਸਾਈਡਵਾਕ ਲੈਬਸ। ਅੱਛਾ, ਸਾਈਡਵਾਕ? ਹਾਂਜੀ, ਸਾਈਡਵਾਕ ਲੈਬਸ। ਸੋ ਸਾਈਡਵਾਕ ਲੈਬਸ ਜਿਹੜੀ ਆ ਉਹ ਫੋਕਸ ਕਰਦੀ ਆ ਟੈਕਨੋਲੋਜੀ ਨੂੰ ਡਿਵੈਲਪ ਕਰਨ ਦੇ ਲਈ, ਜਿਹੜੀ ਅਰਬਨ ਲਿਵਿੰਗ ਨੂੰ ਇੰਪਰੂਵ ਕਰੇ। ਠੀਕ ਹੈ, ਇਹਨਾਂ ਦੇ ਜਿਹੜੇ ਪ੍ਰੋਜੈਕਟਸ ਆ ਉਹ ਟਰਾਂਸਪੋਰਟੇਸ਼ਨ, ਇਨਫਰਾਸਟਰਕਚਰ ਤੇ ਓਵਰਆਲ ਅਰਬਨ ਇਨੋਵੇਸ਼ਨ ਦੇ ਨਾਲ ਰਿਲੇਟਡ ਹੁੰਦੇ ਆ। ਠੀਕ ਆ, ਸੋ ਮੈਂ ਪਹਿਲਾ ਵੱਡਾ ਨਾਂ ਇਸ ਲਈ ਲਿਆ ਕਿਉਂਕਿ ਗੂਗਲ ਇੱਕ ਬਹੁਤ ਵੱਡੀ ਕੰਪਨੀ ਹੈ ਨਾ, ਟੌਪ 5 ਟੈਕ ਕੰਪਨੀਜ਼ ਦੇ ਵਿੱਚ ਆਪਾਂ ਨੂੰ ਲੈ ਸਕਦੇ ਆ, ਡਿਪੈਂਡਿੰਗ ਅਪਨ ਤੁਸੀਂ ਕਿੱਦਾਂ ਦੇਖਦੇ ਹੋ। ਸੋ ਇੱਕ ਵੱਡੀ ਕੰਪਨੀ, ਸੋ ਉਹਦੀ ਇੱਕ ਸਬਸਿਡਰੀ ਹੈ ਇਸ ਚੀਜ਼ ਨੂੰ ਲੈ ਕੇ। ਹੋਰ ਵੀ ਕਲੈਵਰ ਸਿਟੀ ਸਿਸਟਮਸ ਇੱਕ ਕੰਪਨੀ ਆ, ਉਹ ਸਮਾਰਟ ਪਾਰਕਿੰਗ ਸੋਲਿਊਸ਼ਨਸ ਲੱਭਦੀ ਆ।
ਹੈ ਨਾ, ਹੂੰ, ਵੀ ਉਹ ਹੂੰ, ਐਨਾਲਿਟਿਕਸ ਹੈਲਪ ਕਰਕੇ ਪਾਰਕਿੰਗ ਸਪੇਸਿਸ, ਟ੍ਰੈਫਿਕ ਦੀ ਕੰਜੈਸ਼ਨ ਕਿੱਦਾਂ ਘਟਾ ਸਕਦੇ ਤੇ ਓਵਰਆਲ। ਸੋ ਟ੍ਰਾਂਜ਼ਿਟ ਸਕਰੀਨ ਇਸੇ ਤਰ੍ਹਾਂ ਦੀ ਆ। ਸੋ ਰੀਅਲ ਟਾਈਮ ਇਨਫੋਰਮੇਸ਼ਨ ਦੇ ਦਿੰਦੀ ਹੈ ਵੀ ਇਸ ਜਗ੍ਹਾ ਦੇ ਉੱਤੇ ਟਰਾਂਸਪੋਰਟੇਸ਼ਨ ਦੀ ਤੁਹਾਡੇ ਕੋਲ ਕਿਹੜੀਆਂ ਆਪਸ਼ਨਸ ਆ, ਰਾਈਡ ਸ਼ੇਅਰਿੰਗ, ਬਾਈਕ ਸ਼ੇਅਰਿੰਗ, ਕਿਹੜੀ ਤੁਹਾਨੂੰ ਵਧੀਆ ਰਹੂਗੀ। ਹਾਂ, ਇੱਕ ਹਾਂ, ਹਾਂ, ਪਲੇਸ ਹੈ ਨਾ, ਇੱਕ ਪਲੇਸ ਮੀਟਰ ਆ। ਇਹ ਵੀ ਇੱਕ ਕਾਫੀ ਕੰਪਨੀਆਂ ਪਿੱਛੇ ਜੇ ਇਹ ਐਕਵਾਇਰ ਹੋ ਚੁੱਕੀ ਆ ਨਾ ਵੈਸੇ, ਪਰ ਇਹ ਹੂੰ, ਬੇਸਿਕਲੀ ਵੀਡੀਓ ਫੀਡਸ ਤੋਂ ਡੇਟਾ ਗੈਦਰ ਕਰਦੀ ਆ। ਜਿਹੜੀ ਪਹਿਲਾਂ ਗੱਲ ਕੀਤੀ ਸੀ ਵੀ ਲੋਕੀ ਪੈਦਲ ਤੁਰਨ ਵਾਲੇ ਪੈਡੈਸਟਰੀਅਨ ਤੇ ਹੂੰ, 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 ਜਿਹੜੀਆਂ ਕਾਰਾਂ ਵਗੈਰਾ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਯੂਜ਼ ਹੁੰਦਾ, ਕਿੰਨੀਆਂ ਆਈਆਂ ਕਿੰਨੀਆਂ ਨਹੀਂ, ਉਸ ਡੇਟਾ ਨੂੰ ਪ੍ਰੋਸੈਸ ਕਰਦੀ ਆ। ਠੀਕ ਹੈ। ਸਿਵਿਕ ਸਮਾਰਟ ਸਪੇਸ, ਸਮਾਰਟ ਸਕੇਪਸ, ਹੂੰ, ਇਹ ਵੀ ਹੂੰ, ਇੱਕ ਹੈਗੀ ਹੈ ਵਾਈਫਾਈ ਕਨੈਕਟੀਵਿਟੀ ਨੂੰ, ਹੈ ਨਾ, ਦੇ ਨਾਲ ਇੰਟਰੈਕਟਿਵ ਕਿਓਸਕ ਜਿਹੜੀ ਯੂਜ਼ ਕਰਦੀ ਹੈ, ਜਦੋਂ ਤੁਸੀਂ ਸਿਟੀਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਹੂੰ, ਹੂੰ, ਠੀਕ ਆ। ਇਸ ਤਰ੍ਹਾਂ ਸੂਫਾ ਕਰਕੇ ਸੋਲਰ ਪਾਵਰ ਬੈਂਚਸ, ਬੜੀ ਇਨੋਵੇਟਿਵ ਹੈ। ਤੁਸੀਂ ਪਹਿਲਾਂ ਗੱਲ ਕੀਤੀ ਕਿ ਕਿੱਦਾਂ ਇਨਵਾਇਰਮੈਂਟ ਦੀ ਗੱਲ ਕਰਦੇ ਆ, ਇਨਵਾਇਰਨਮੈਂਟ ਵਾਲੀ ਗੱਲ ਆ ਗਈ। ਸੋ ਸੂਫਾ ਜਿਹੜੀ ਆ ਇਹ ਸੋਲਰ ਪਾਵਰ ਬੈਂਚ ਜਿਹੜੇ ਆ ਬਣਾਉਂਦੀ ਆ, ਜਿਹਦੇ ਨਾਲ ਤੁਸੀਂ ਚਾਰਜਿੰਗ ਸਟੇਸ਼ਨ ਬਣਾ ਸਕਦੇ ਹੋ। ਬੈਠੇ ਠੀਕ ਆ, ਬੈਠੇ ਫੋਨ ਚਾਰਜ ਕਰ ਲਓ। ਫੋਨ ਚਾਰਜ ਕਰ ਲਓ। ਤੇ ਨਾਟ ਓਨਲੀ ਦੈਟ, ਉਹ ਉੱਥੋਂ ਇਨਵਾਇਰਮੈਂਟਲ ਡੇਟਾ ਵੀ ਤੁਹਾਨੂੰ ਦਿੰਦੀ ਹੈ। ਹੁਣ ਅੱਜ ਕੱਲ੍ਹ ਅਸੀਂ ਐਪਸ ਦੇ ਉੱਤੇ ਦੇਖਿਆ ਨਾ, ਡੇਟਾ ਕਿੱਦਾਂ ਘੰਟਿਆਂ ਬੱਧੀ ਹੋ ਗਿਆ, ਮਿੰਟਾਂ ਵਿੱਚ ਹੋ ਗਿਆ, ਪ੍ਰੈਡਿਕਟੇਬਿਲਿਟੀ ਵੀ ਇੰਨੇ ਮਿੰਟਾਂ 'ਚ ਮੀਂਹ ਪਊਗਾ। ਸੋ ਇਹ ਸਾਰਾ ਜਿਹੜਾ ਡੇਟਾ ਵਾ, ਕਿ ਲੋਕੀ ਜਦੋਂ ਸੈਰ ਕਰਦੇ ਆ ਸਿਟੀ ਦੇ ਵਿੱਚ ਤੇ ਆਸੇ ਪਾਸੇ ਨਾ, ਸੈਰ ਕਰਨ ਦੇ ਵਿੱਚ ਉਹ ਬਹਿੰਦੇ ਵੀ, ਅੱਜ ਕੱਲ੍ਹ ਤੇ ਸਾਨੂੰ ਤਾਰਾਂ ਦੀ ਵੀ ਲੋੜ ਨਹੀਂ ਹੈ ਚਾਰਜਿੰਗ ਦੇ ਲਈ। ਸੋ ਸੋਫਾ ਕਾਫੀ ਇਸ ਮੰਜ ਵਿੱਚ ਪਪੂਲਰ ਹੋਏ ਵੀ ਲੋਕੀ ਨਾਲੇ ਤੇ ਬੈਠ ਕੇ ਗੱਲਾਂ ਬਾਤਾਂ ਮਾਰਨਗੇ ਤੇ ਨਾਲੇ ਆਪਣਾ ਫੋਨ ਉੱਤੇ ਬੈਠੇ ਜਿੱਥੇ ਮਰਜ਼ੀ ਚਾਰਜ ਕਰ ਸਕਦੇ ਆ। ਸੋ ਗ੍ਰਿਡ ਵਾਈਜ਼ ਦੀ ਆਪਾਂ ਗੱਲ ਕਰਦੇ ਆ। ਗ੍ਰਿਡ ਵਾਈਜ਼ ਵੀ ਇੱਕ ਟਰਾਂਸਪੋਰਟੇਸ਼ਨ ਆਪਟੀਮਾਈਜ਼ਿੰਗ ਦੀ ਕੰਪਨੀ ਆ, ਹੈ ਨਾ। ਇਹ ਟ੍ਰੈਫਿਕ ਪੈਟਰਨਸ ਨੂੰ ਐਨਾਲਾਈਜ਼ ਕਰਦੀ ਆ। ਇਸੇ ਤਰ੍ਹਾਂ ਇੱਕ ਸਿਟੀ ਮੈਂਪਰ ਆ। ਸਿਟੀ ਮੈਂਪਰ ਅਰਬਨ ਮੋਬਿਲਿਟੀ ਐਪ ਔਰ ਰੀਅਲ ਟਾਈਮ ਇਨਫੋਰਮੇਸ਼ਨ ਦਿੰਦੀ ਆ, ਸੇਮ ਚੀਜ਼ ਦੀ ਨਾ। ਸਿਟੀ ਮੈਂਪਰ ਬਹੁਤ ਇੰਪੋਰਟੈਂਟ, ਖਾਸ ਤੌਰ ਦੇ ਉੱਤੇ ਰਾਜ ਕਰਨ ਵੱਡੇ ਸ਼ਹਿਰਾਂ ਦੇ ਵਿੱਚ, ਹੈ ਨਾ। ਸੈਨ ਫਰਾਂਸਿਸਕੋ, ਲਾਸ ਐਂਜਲਸ, ਨਿਊਯਾਰਕ ਸਿਟੀ, ਸਿਆਟਲ, ਹੈ ਨਾ। ਇਹਨਾਂ ਸ਼ਹਿਰਾਂ ਦੇ ਵਿੱਚ ਕੀ ਹੁੰਦਾ ਕਿ ਜ਼ਰੂਰੀ ਨਹੀਂ ਕਿ ਕਾਰਾਂ ਜਾਂ ਟੈਕਸੀ ਰਾਈਡ ਸ਼ੇਅਰਸ ਹੀ ਜਿਹੜੀਆਂ ਉਹ ਤੁਹਾਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸੌਖਿਆਂ ਪਹੁੰਚਾ ਸਕਣ, ਕਿਉਂਕਿ ਕਈ ਵਾਰ ਉਹ ਟ੍ਰੈਫਿਕ ਵਿੱਚ ਫਸ ਜਾਂਦੀ ਆ। ਸੋ ਏਦਾਂ ਦੀ ਬਹੁਤ ਜ਼ਿਆਦਾ ਐਪਸ ਆਪਾਂ ਕੋਲ ਅੱਜ ਦੇ ਸਮੇਂ ਦੇ ਵਿੱਚ ਅਵੇਲੇਬਲ ਆ, ਜਿਹੜੀ ਤੁਹਾਨੂੰ ਦੱਸ ਦੇਣਗੇ ਕਿ ਮੋਸਟ ਐਫੀਸ਼ੀਐਂਟ ਜਗ੍ਹਾ ਇਹ ਫਲਾਣੀ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਦੇ ਲਈ ਕਿਹੜੀ ਚੀਜ਼ ਹੋਏਗੀ। ਤੁਹਾਨੂੰ ਕਾਰ ਹੋਏਗੀ, ਤੁਸੀਂ ਇੱਥੋਂ ਅੱਜ ਕੱਲ੍ਹ ਤੇ ਬਾਈਕ ਰੈਂਟ ਵੀ ਮਿਲ ਜਾਂਦੇ ਆ, ਤੁਸੀਂ ਬਾਈਕ ਰੈਂਟ ਕਰ ਸਕਦੇ ਹੋ, ਜਾਂ ਟ੍ਰਾਂਜ਼ਿਟ ਤੁਹਾਨੂੰ ਵਧੀਆ ਰਹੇਗੀ। ਇਲੈਕਟ੍ਰਿਕ ਸਕੂਟਰ ਇਹ ਉਹ ਬਹੁਤ ਹਾਂਜੀ, ਕੁਛ ਉਹਦੇ ਵਿੱਚ ਯੂਜ਼ਿੰਗ ਰੀਅਲ ਟਾਈਮ ਡੇਟਾ ਇਸ ਸਮੇਂ ਦੇ ਉੱਤੇ। ਉਹਦੇ ਵਿੱਚ ਉਹਨਾਂ ਸ਼ਹਿਰਾਂ ਦਾ ਮਕਸਦ ਇਹੀ ਆ ਵੀ ਗੱਡੀਆਂ ਘਟਣ, ਲੋਕ ਜਿਹੜੇ ਉਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਧਣ। ਆਟੋਨੋਮਸ ਵਹੀਕਲਸ ਵੀ ਇਵੈਂਚੁਅਲੀ, ਹਰਵਿੰਦਰ, ਜਿਹੜੇ ਉਹ ਆ ਰਹੇ, ਉਹ ਵੀ ਸਮਾਰਟ ਸਿਟੀਜ਼ ਦੀ ਵੀ ਇਵੈਂਚੁਅਲੀ ਇਹ ਨਿਸ਼ਾਨੀ ਜਿਹੜੀ ਉਹ ਰਹਿਣੀ ਆ, ਜਿਹੜੀ ਖਾਸ ਕਰਕੇ ਕੰਜੈਸ਼ਨ ਆ ਉਹਦੇ ਵਿੱਚ। ਤਕਰੀਬਨ ਜਿਹੜੇ PG&E ਜਾਂ ਹੋਰ ਇੱਥੇ ਯੂਜ਼ ਕਰ ਰਹੇ ਆ, ਉਹ ਕਹਿੰਦੇ ਵੀ ਆਪਣੇ ਤੁਸੀਂ ਉਹ ਸਮਾਰਟ ਲਾਉਣੇ ਸ਼ੁਰੂ ਕਰੋ, ਵੀ ਕਿੰਨਾ ਗ੍ਰਿਡ ਦੇ ਉੱਤੇ ਫਿਰ ਉਹ ਉਸ ਹਿਸਾਬ ਦੇ ਨਾਲ ਭਾਰ ਜਿਹੜਾ ਉਹ ਘਟੇ, ਵੀ એનર્ਜੀ ਦੀ ਜਿਹੜੀ ਵਰਤਣ ਜਾ ਰਹੀ ਆ, ਉਹਦੀ ਪਾਵਰ ਜਿਹੜੀ ਸ਼ਮਤਾ ਜਿਹੜੀ ਇੱਕ ਹਿਸਾਬ ਦੇ ਨਾਲ ਉਸ ਨੂੰ ਬਰਕਰਾਰ ਜਿਹੜਾ ਉਹ ਰੱਖਣ ਦੇ ਲਈ। ਸੋ ਦੇਖੋ ਕਿੰਨੀ ਤਰ੍ਹਾਂ ਦੀ ਜਿਹੜੀ ਟੈਕਨੋਲੋਜੀਜ਼ ਆ ਉਹ ਇੱਕ ਸ਼ਹਿਰ ਨੂੰ, ਇੱਕ ਸਿਟੀ ਨੂੰ ਸਮਾਰਟ ਸਿਟੀ ਬਣਾਉਣ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਤੋ ਇਹ ਜਿੰਨੀਆਂ ਟੈਕਨੋਲੋਜੀਜ਼ ਦਾ ਨਾਂ ਲਿਆ ਜਾਂ ਜਿੰਨੀਆਂ ਐਪਸ ਦਾ ਨਾਂ ਲਿਆ, ਉਨੀਆਂ ਹੀ ਓਪਰਚੁਨਿਟੀਜ਼ ਆ ਤੁਹਾਡੇ ਲਈ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆ। ਸੋ ਜੇ ਆਪਾਂ ਹੁਣ ਇੱਥੇ ਇਸ ਦੇ ਉੱਤੇ ਗੱਲ ਕਰੀਏ, ਹਾਂਜੀ, ਆਪਾਂ 1 ਮਿੰਟ ਇਹਦੇ ਨੂੰ ਗੱਲ ਨੂੰ ਕੰਪਲੀਟ ਕਰਨ ਦੇ ਵਿੱਚ ਇਹ ਰੱਖੀਏ ਕਿ ਪਾਵਰ ਜਿਹੜੀ ਹੈ ਨਾ ਇੱਕ ਬੜਾ ਵੱਡਾ ਰੋਲ ਅਦਾ ਕਰਦੀ ਆ। ਹੁਣ ਜਿਹੜੀ ਪਾਵਰ ਕੰਜ਼ੰਪਸ਼ਨ ਆ ਡੈਮ ਦੇ ਉੱਤੋਂ ਹੁੰਦੀ ਹੈ ਜਾਂ ਕੋਲ ਪ੍ਰੋਡਕਸ਼ਨ ਹੋ ਗਈ ਹੈ, ਇਹ ਸਾਰੀ, ਹੈ ਨਾ, ਉਹ ਤਾਂ ਚਲੋ ਇੱਕ ਪਾਸੇ ਉਹਦੀ ਆਪਟੀਮਾਈਜ਼ੇਸ਼ਨ ਆਪਾਂ ਇੱਕ ਪਾਸੇ ਰੱਖਦੀ। ਜਿਹੜਾ ਸਭ ਤੋਂ ਵੱਡਾ ਲਾਸ ਹੁੰਦਾ ਇਸ ਟਾਈਮ ਦੇ ਉੱਤੇ, ਭਾਵੇਂ ਉਹ ਪਾਵਰ ਦਾ ਤੇ ਭਾਵੇਂ ਉਹ ਵਾਟਰ ਦਾ, ਉਹ ਹੁੰਦਾ ਟਰਾਂਸਮਿਸ਼ਨ ਦੇ ਵਿੱਚ। ਟਰਾਂਸਮਿਸ਼ਨ ਲਾਸਿਸ ਬਹੁਤ ਜ਼ਿਆਦਾ। ਸੋ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਕਿ PG&E ਜਾਂ ਹੋਰ ਜਿਹੜੇ ਸਰਵਿਸ ਪ੍ਰੋਵਾਈਡਰ ਇਲੈਕਟ੍ਰਿਸਿਟੀ ਦੇ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਸਮਾਰਟ ਡਿਵਾਈਸਿਸ ਯੂਜ਼ ਕਰੋ, ਇੱਕ ਤਾਂ ਉਹਦੀ ਕੰਜ਼ੰਪਸ਼ਨ ਘੱਟ ਜਾਂਦੀ, ਦੂਸਰਾ ਸੋਲਰ ਪਾਵਰ ਨੂੰ ਇਨਕਰੇਜ ਕੀਤਾ ਜਾ ਰਿਹਾ ਬਹੁਤ ਜ਼ਿਆਦਾ। ਖਾਸ ਤੌਰ ਤੇ ਤੁਸੀਂ ਕੈਲੀਫੋਰਨੀਆ ਵਿੱਚ ਵੇਖ ਲਓ ਕਿ ਤੁਸੀਂ ਨਵਾਂ ਕੋਈ ਪ੍ਰੋਜੈਕਟ ਬਣਾਉਣਾ ਹੈ, ਤੁਹਾਨੂੰ ਸੋਲਰ ਪੈਨਲ ਲੋਕਲ ਚਾਹੀਦਾ ਕਿ ਤੁਸੀਂ ਲੋਕਲੀ એનર્ਜੀ ਪ੍ਰੋਡਿਊਸ ਕਰ ਸਕੋ ਵੱਧ ਤੋਂ ਵੱਧ। ਸੋ ਇਹਦੇ ਨਾਲ ਜਿਹੜੇ ਟਰਾਂਸਮਿਸ਼ਨ ਲਾਸਿਸ ਉਹ ਘਟਦੇ ਆ। ਜਿੰਨੀ ਚੀਜ਼ਾਂ ਲੋਕਲ ਹੋਣਗੀਆਂ ਉਨਾ ਹੀ ਜ਼ਿਆਦਾ ਵਧੀਆ। ਸੋ ਇਹ ਵੀ ਇੱਕ ਸਮਾਰਟ ਸਿਟੀ ਦਾ ਵੱਡੇ ਪਲਾਨ ਦਾ ਹਿੱਸਾ ਵਾ ਜੀ। ਹੁਣ ਦੇਖੋ ਅੱਗੇ ਜਦੋਂ ਆਪਾਂ ਗੱਡੀ ਪਾਰਕ ਕਰਦੇ ਸੀਗੇ, ਸਿੱਕੇ ਪਾਉਣੇ ਪੈਂਦੇ ਸੀਗੇ, ਹੁਣ ਕਾਰਡ ਦੇ ਨਾਲ ਆਪਾਂ ਉੱਥੇ ਕਰ ਲੈਂਦੇ ਆ। ਸੋ ਇਹ ਦੇਖੋ ਕਿੱਥੇ ਕਿੱਥੇ ਜਿਹੜੀ ਟੈਕਨੋਲੋਜੀ ਆ ਉਹ ਕਰੋਲ ਕਰਕੇ ਜਿਹੜੀ ਉਹ ਪਹੁੰਚੀ ਆ। ਸੋ ਡੈਫੀਨੇਟਲੀ ਇਹਨਾਂ ਚੀਜ਼ਾਂ ਨੂੰ ਧਿਆਨ ਜਿਹੜਾ ਰੱਖਣ ਦੀ ਲੋੜ।
ਪਾਰਕਿੰਗ ਦੀ ਵੀ ਆਪਾਂ ਗੱਲ ਕਰ ਲੈਂਦੇ। ਪਾਰਕਿੰਗ ਆਉਣ ਵਾਲੇ ਸਮੇਂ ਦੇ ਵਿੱਚ ਰਾਜਕਾਰਨ ਜਿੱਦਾਂ ਉਹਦੇ ਉੱਤੇ ਹੋਇਆ ਬ੍ਰਿਜਿਸ ਦੇ ਉੱਤੇ, ਹੁਣ ਤੁਹਾਨੂੰ ਰੁਕਣ ਦੀ ਲੋੜ ਨਹੀਂ ਪੈਂਦੀ ਟੋਲ ਦੇ ਵਾਸਤੇ। ਆਉਣ ਵਾਲੇ ਸਮੇਂ ਦੇ ਸਮਾਰਟ ਪਾਰਕਿੰਗ ਦਾ ਇੱਕ ਇਹ ਵੀ ਮੈਂ ਦੇਖਿਆ ਕਿ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਤੁਸੀਂ ਸਿੱਧਾ ਜਾ ਕੇ ਕਾਰ ਪਾਰਕ ਕਰ ਦੇਣੀ ਹੈ, ਤੁਹਾਡੀ ਕਾਰ ਦੇ ਲਾਇਸੈਂਸ ਪਲੇਟ ਤੋਂ ਹੀ ਉਹ ਸਭ ਕੁਛ ਉਹਨਾਂ ਲੈ ਲੈਣਾ ਜਿੰਨਾ ਤੁਹਾਡਾ ਕ੍ਰੈਡਿਟ ਕਾਰਡ ਲਿੰਕ ਹੋਇਆ ਹੋਊਗਾ। ਸੋ ਇੱਕ ਸਟੈਪ ਜਾਂ ਆਪੇ DMV ਦੀ ਚਿੱਠੀ ਆ ਜਾ ਕਰਨੀ ਆ, ਫਿਰ ਆਪਣੇ ਕੋਲ ਕਿਹਾ ਨਹੀਂ ਜਾਣਾ ਯਾਰ ਸਾਨੂੰ ਚਿੱਠੀ ਨਹੀਂ ਮਿਲੀ ਤੇ ਉਹ ਦਿੱਤਾ ਨਹੀਂ ਗਿਆ, ਮਾਫ ਕਰ ਦਿਓ ਜੀ ਇਸ ਵਾਰ ਸਾਡਾ। ਸੋ ਏਦਾਂ ਚੀਜ਼ਾਂ ਨਹੀਂ ਆ। ਸੋ ਸ਼ਹਿਰ ਵੀ ਬੜੇ ਸਮਾਰਟ ਹੋ ਰਹੇ ਆ, ਪੈਸੇ ਕਰਾਉਣ ਦੇ ਵੀ ਉਹਨਾਂ ਨੇ ਤਰੀਕੇ ਜਿਹੜੇ ਉਹ ਬਣਾਉਣੇ ਆ, ਉਹ ਡੈਫੀਨੇਟਲੀ ਉਹਦੇ ਵਿੱਚ ਵੀ ਟੈਕਨੋਲੋਜੀ ਦਾ ਸਹਾਰਾ। ਹੁਣ ਦੇਖੋ ਜਿਹੜੀਆਂ ਫੋਟੋ ਖਿੱਚਦੇ ਆ, ਰੈੱਡ ਲਾਈਟ ਜਾਂ ਸਟਾਪ ਸਾਈਨ ਜਾਂ ਕੁਛ ਤੁਸੀਂ ਮਿਸ ਕਰਦੇ ਆ ਜਾਂਦੀ ਨਾ ਘਰੇ ਚਿੱਠੀ ਆਪਣੇ ਆਪ। ਸੋ ਇਹ ਸਮਾਰਟਨੈਸ ਆ ਉਹਨਾਂ ਦੀ ਵੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ। ਸੋ ਜੌਬਸ ਨੂੰ ਲੈ ਕੇ ਹਰਵਿੰਦਰ ਜੇ ਗੱਲ ਕਰੀਏ, ਇਸ ਸੈਕਸ਼ਨ ਨੂੰ ਆਪਾਂ ਖਤਮ ਵੀ ਕਰਦੇ ਹਾਂ, ਫਿਰ ਇਵੈਂਚੁਅਲੀ ਉਸ ਦੀ ਸਮਾਪਤੀ ਵੱਲ ਨੂੰ ਫਿਰ ਅਗਲੇ ਪਾਰਟ 'ਚ ਹੋਰ ਗੱਲਾਂ ਕਰਾਂਗੇ। ਸੋ ਜੇ ਐਂਡ ਦੇ ਵਿੱਚ ਆਪਾਂ ਇਹਦੀ ਜੌਬਸ ਓਪਰਚੁਨਿਟੀ ਜਾਂ ਹੋਰ ਸਾਰੀਆਂ ਚੀਜ਼ਾਂ, ਕਾਹਦੀ ਪੜ੍ਹਾਈ ਕਰਕੇ ਬੰਦਾ ਇਸ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਸਕਦਾ, ਜਿੱਦਾਂ ਤੁਸੀਂ ਕਿਹਾ ਵੀ ਇਹਦੇ ਫਾਇਦੇ ਜਿਹੜੇ ਉਹ ਕਿੱਦਾਂ ਆ, ਕਿਵੇਂ ਆਪਣੀ ਕਮਿਊਨਿਟੀ ਇਸ ਦਾ ਕਿੱਦਾਂ ਲਾਹਾ ਲੈ ਸਕਦੀ ਜੀ। ਸਭ ਤੋਂ ਪਹਿਲਾਂ ਤੇ ਆਪਾਂ ਜੌਬਾਂ ਦੀ ਗੱਲ ਕਰਦੇ ਤੇ ਵੇਖੋ ਸਿਟੀ ਗ੍ਰਾਂਟਸ ਅਵੇਲੇਬਲ ਹੋਣ ਕਰਕੇ ਆਪਾਂ ਕਿੰਨੀਆਂ ਸਟਾਰਟਅਪਸ ਦੇ ਨਾਲ ਆਏ ਨਾ, ਟੈਕ ਕਾਫੀ ਓਪਰਚੁਨਿਟੀਜ਼ ਹੈਗੀਆਂ। ਤੇ ਇਹ ਥੋੜੀ ਯੂਨੀਕ ਵੀ ਰਾਜਕਰਨ ਇਸ ਕਰਕੇ ਆ ਕਿ ਕਿਉਂਕਿ ਇਹ ਜਿਹੜੀ ਸਟਾਰਟਅਪਸ ਆ ਇਹ ਹੈਗੀਆਂ ਸਿਟੀ ਦੇ ਪੈਸੇ ਦੇ ਨਾਲ, ਹਨਾ, ਗਵਰਨਮੈਂਟ ਫੰਡਿੰਗ ਦੇ ਨਾਲ। ਸੋ ਇਹ ਇੱਕ ਹਿਸਾਬ ਦੇ ਨਾਲ ਰਿਸੈਸ਼ਨ ਪ੍ਰੂਫ ਵੀ ਆ। ਅਫਕੋਰਸ ਥੋੜਾ ਫਰਕ ਤਾਂ ਪੈਂਦਾ ਹੀ ਆ ਖਾਸ ਤੌਰ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ, ਪਰ ਕੰਪੈਰੀਟਿਵ ਅਸੀਂ ਗੱਲ ਕਰੀਏ ਇਹ ਰਿਸੈਸ਼ਨ ਪ੍ਰੂਫ ਥੋੜਾ ਜਿਹਾ ਆਮ ਜੌਬਾਂ ਦੇ ਨਾਲੋਂ ਜ਼ਿਆਦਾ ਹੈ ਨਾ, ਕਿਉਂਕਿ ਇਹ ਯੂਜ਼ਿੰਗ ਪਬਲਿਕ ਮਨੀ ਤੇ ਜੌਬਾਂ ਤੁਹਾਡੀਆਂ ਇਹ ਸਟਾਰਟਅਪ ਉਹਨਾਂ ਦੇ ਬੇਸਡ ਆ। ਸੋ ਇਹ ਤਾਂ ਹੋ ਗਿਆ ਇੱਕ ਹੈ ਨਾ ਸਿੱਧ ਪੱਧਰਾ ਜਾਂ ਟੈਕ ਦੀਆਂ ਜੌਬਾਂ ਆ ਰਹੀਆਂ, ਸੋ ਤੁਸੀਂ ਇਹਨਾਂ 'ਚ ਜਾ ਸਕਦੇ ਹੋ। ਦੂਸਰਾ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਐਜ਼ ਅ ਪੰਜਾਬੀ ਸਾਨੂੰ ਟੈਕ ਦੇ ਵਿੱਚ ਇਹਨਾਂ ਜੌਬਾਂ ਦਾ ਜਾਂ ਇਸ ਆਪਾਂ ਜੌਬਾਂ ਤੋਂ ਵੀ ਬਾਹਰ ਆ ਜਾਂਦੇ ਹਾਂ ਤੇ ਆਪਾਂ ਬਿਜ਼ਨਸ ਦੇ ਹਿਸਾਬ ਦੇ ਨਾਲ ਵੀ ਗੱਲ ਕਰਦੇ ਹਾਂ, ਕਿਉਂਕਿ ਜਿਹੜੀਆਂ ਕੰਪਨੀਜ਼ ਹੁੰਦੀਆਂ ਉਹਨਾਂ ਜਾਂ ਸਟਾਰਟਅਪ ਸੀਨ ਦੇ ਵਿੱਚ ਵੀ ਤੁਸੀਂ ਆ ਸਕਦੇ ਹੋ। ਇਹਨਾਂ 'ਚ ਕੋਈ ਇੱਕ ਆਈਡੀਆ ਲੈ ਕੇ ਤੁਸੀਂ ਆਪਣਾ ਵੀ, ਜੇ ਤੁਸੀਂ ਲੋਕਲ ਸਿਟੀ ਦੇ ਵਿੱਚ ਹੈਗੇ ਹੋ, ਤੁਸੀਂ ਆਪਣਾ ਆਈਡੀਆ ਸਿਟੀ ਨੂੰ ਪਿਚ ਕਰ ਸਕਦੇ ਹੋ। ਦੇਖੋ ਆਹ ਸਾਡੇ ਸਮੱਸਿਆ ਹੈਗੀ ਆ, ਤੇ ਸਿਟੀਜ਼ ਕੋਲ ਬਹੁਤ ਫੰਡ ਆ ਰਾਜਕਰਨ। ਖਾਸ ਤੌਰ ਤੇ ਅਸੀਂ ਦੇਖਦੇ ਹਾਂ ਨਾ ਵੀ ਅੱਜ ਕੱਲ ਰੀਅਲ ਏਸਟੇਟ ਦੀ ਪ੍ਰਾਈਸ ਆ ਬਹੁਤ ਵਧੀਆ, ਉਹਦੇ ਕਰਕੇ ਜਿਹੜਾ ਸਿਟੀਜ਼ ਦਾ ਰੈਵਨਿਊ ਆ ਬਹੁਤ ਓਵਰਫਲੋ ਹੋ ਰਿਹਾ, ਬਹੁਤ ਮਨੀ ਹੋ ਰਹੀ ਆ। ਸੋ ਉਹਨਾਂ ਦਾ ਜਿਹੜਾ ਸਮਾਰਟ ਸਿਟੀਜ਼, ਗ੍ਰੀਨ ਸਿਟੀਜ਼, ਇਨਵਾਇਰਮੈਂਟਲ ਸੋਲਿਊਸ਼ਨਸ ਦੇ ਵਿੱਚ ਉਹਨਾਂ ਦਾ ਬਹੁਤ ਧਿਆਨ ਆ, ਹੈਨਾ। ਠੀਕ ਹੈ। ਉਹ ਉਹਨਾਂ ਦੀ ਜਿਹੜੀ ਫੰਡ ਅਸਾਈਨਮੈਂਟ ਆ, ਜੇ ਤੁਸੀਂ ਕਿਸੇ ਸਿਟੀ ਦੇ ਵਿੱਚ ਰਹਿੰਦੇ ਹੋ, ਤੁਸੀਂ ਜੇ ਤੁਹਾਡੇ ਦਿਮਾਗ 'ਚ ਕੋਈ ਇਨੋਵੇਟਿਵ ਆਈਡੀਆ, ਤੁਸੀਂ ਉਹ ਸਿਟੀ ਨੂੰ ਪਿਚ ਕਰ ਸਕਦੇ ਹੋ। ਤਾਂ ਕਾਫੀ ਚਾਂਸ ਆ ਜੇ ਤੁਸੀਂ ਲੋਕਲ ਵਸਿੰਦੇ ਹੋ ਸਿਟੀ ਦੇ, ਮੰਨ ਲਓ ਕਿ ਮੈਂ ਸੈਨ ਹੋਜ਼ੇ ਰਹਿੰਦੇ ਹਾਂ ਨਾ, ਸਾਡਾ ਹੈਡਕੁਆਟਰ ਸੈਨ ਹੋਜ਼ੇ, ਮੈਂ ਸੈਨ ਹੋਜ਼ੇ ਸਿਟੀ ਦੇ ਕੋਲ ਜਾਵਾਂ ਕਿ ਦੇਖੋ ਆਹ ਤੁਹਾਡੀ ਸਮੱਸਿਆ ਆ ਰਹੀ ਆ, ਆਹ ਤੁਹਾਡਾ ਡੇਟਾ ਕਹਿੰਦਾ, ਪਰ ਮੇਰੇ ਕੋਲ ਆਹ ਸੋਲਿਊਸ਼ਨ ਆ, ਵੈਰੀ ਲਾਈਕਲੀ ਤੁਸੀਂ ਲੋਕਲ ਹੋਣ ਕਰਕੇ ਤੁਹਾਨੂੰ ਸਿਟੀ ਫੰਡ ਕਰ ਦੇਗੀ ਕਿਸੇ ਨਾ ਕਿਸੇ, ਹੈ ਨਾ। ਇਹ ਤਾਂ ਹੋ ਗਿਆ ਇੱਕ ਸਟਾਰਟਅਪ ਸੀਨ ਦੇ ਪਰਸਪੈਕਟਿਵ। ਤੇ ਦੂਸਰਾ ਇਹਦਾ ਇਹ ਆ ਕਿ ਜਿਹੜੀਆਂ ਸਿਟੀਜ਼ ਦੇ ਵਿੱਚ ਵੀ ਇਸ ਸੰਬੰਧ ਦੇ ਵਿੱਚ ਸਮਾਰਟ ਸਿਟੀ ਤੇ ਇਨਵਾਇਰਮੈਂਟਲ ਸੋਲਿਊਸ਼ਨਸ ਨੂੰ ਲੈ ਕੇ ਜੌਬਾਂ ਬਹੁਤ ਆ। ਠੀਕ ਆ। ਸੋ ਉੱਥੇ ਜਦੋਂ ਮੈਂ ਪਹਿਲਾਂ ਗੱਲ ਕੀਤੀ ਕਿ ਐਜ ਵਾਲੀ, ਉਹ ਇਹ ਆ ਕਿ ਬਾਕੀ ਇੰਡੀਅਨਸ ਦੇ ਕੰਪੈਰੀਟਿਵ ਆਪਾਂ ਗੱਲ ਕਰਦੇ ਹਾਂ, ਹਨਾ, ਗਿਣਤੀ ਦੇ ਹਿਸਾਬ ਦੇ ਨਾਲ ਜਾਂ ਪਰਸੈਂਟੇਜ ਦੇ ਹਿਸਾਬ ਦੇ ਨਾਲ, ਤੇ ਸਾਡੇ ਲੋਕਾਂ ਦੇ ਕੋਲ ਜਿਹੜੇ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਆ ਉਹ ਜ਼ਿਆਦਾ, ਜਦ ਬਾਕੀ ਜਿਹੜੇ ਟੈਕ ਵਾਲੇ ਲੋਕ ਆ ਉਹ H1B ਦੇ ਉੱਤੇ ਹੁੰਦੇ, ਜਿਹੜੇ ਸ਼ਾਇਦ ਅਜੇ ਇਨ ਪ੍ਰੋਸੈਸ ਆ। ਸੋ ਉਹਦੇ ਨਾਲ ਰਾਜਕਰਨ ਇਹ ਆ ਕਿ ਇਹ ਜਿਹੜੀਆਂ ਸਿਟੀਜ਼ ਦੀਆਂ ਜੌਬਾਂ ਹੁੰਦੀਆਂ ਆਮ ਤੌਰ ਦੇ ਉੱਤੇ, ਜਾਂ ਸਿਟੀ ਦੇ ਨਾਲ ਅਸੀਂ ਕੰਟਰੈਕਟ ਕਰਦੇ ਆ, ਉਹਨਾਂ ਦੇ ਲਈ ਤੁਹਾਡੀ ਇੱਕ ਤੁਹਾਨੂੰ ਐਜ ਅ ਕੋਈ ਸਿਟੀ ਦੀ ਫੰਡਿੰਗ ਲੈਣੀ, ਉਹਦੇ ਤੁਹਾਨੂੰ ਐਜ ਅ ਸਿਟੀ ਦਾ ਤੁਹਾਡੇ ਕੋਲ ਗ੍ਰੀਨ ਕਾਰਡ ਹੋਣਾ ਜਾਂ ਸਿਟੀਜ਼ਨ ਹੋਣਾ ਉਹ ਇੱਕ ਲਾਜ਼ਮੀ ਹੁੰਦਾ, ਠੀਕ ਆ। ਸੋ ਕਿਸੇ ਵੀ ਗਵਰਨਮੈਂਟ ਜੌਬ ਦੇ ਵਿੱਚ ਮੈਜੋਰਿਟੀ ਵਿੱਚ ਉਹ ਲਾਜ਼ਮੀ ਹੁੰਦਾ। ਸੋ ਉਹ ਮੈਨੂੰ ਲੱਗਦਾ ਕਿ ਸਾਡੀ ਐਜ ਹੈਗੀ ਆ, ਤੇ ਇਹ ਕਾਰਨ ਹੋ ਸਕਦਾ ਕਿ ਇਸ ਫੀਲਡ ਦੇ ਵਿੱਚ। ਇਹਦੇ ਲਈ ਫਿਰ ਹਰਵਿੰਦਰ ਕਿੱਦਾਂ ਦੀ ਕੋਈ ਪੜ੍ਹਾਈ, ਜਿਹੜੇ ਨਿਆਣੇ ਇਸ ਟਾਈਮ ਪੜ੍ਹ ਰਹੇ ਆ, ਕਾਲਜਾਂ 'ਚ ਜਾ ਰਹੇ ਆ, ਕਿੱਦਾਂ ਦੇ ਜਿਹੜੇ ਕੋਰਸਿਸ ਵੱਲ ਨੂੰ ਧਿਆਨ ਹੋਣਾ ਚਾਹੀਦਾ ਜੇ ਕੋਈ ਬੰਦਾ ਇਹਦੇ ਵਿੱਚ ਜਾਣਾ ਚਾਹੁੰਦਾ? ਜੀ, ਇੱਕ ਤਾਂ ਥੋੜੀ ਟੈਕਨੀਕਲ ਨੌਲੇਜ ਤਾਂ ਹੋਣੀ ਚਾਹੀਦੀ ਹੈ ਨਾ ਕਿਸੇ ਸੰਬੰਧ ਦੇ ਵਿੱਚ, ਪਰ ਉਹਦੇ ਵਿੱਚ ਉਹ ਤੋਂ ਲੈਦਾ ਵੀ ਬਹੁਤ ਜ਼ਿਆਦਾ ਅਰਬਨ ਪਲੈਨਿੰਗ ਦੇ ਰਿਲੇਟਡ, ਸਮਾਰਟ ਸਿਟੀਜ਼ ਦੇ ਰਿਲੇਟਡ ਜਿਹੜੇ ਕੋਰਸ ਆ, ਉਹ ਤੁਸੀਂ ਐਜ਼ ਅ ਮਾਈਨਰ ਲੈ ਸਕਦੇ ਹੋ, ਜਾਂ ਇਨ ਜਨਰਲ ਇੱਕ ਜਾਂ ਦੋ ਕੋਰਸਿਸ ਲੈ ਸਕਦੇ ਹੋ। ਇਹਦੇ ਨਾਲ ਨਾਟ ਓਨਲੀ ਤੁਹਾਡੀ ਪੜ੍ਹਾਈ ਕ੍ਰੈਡੈਂਸ਼ੀਅਲ ਦੇ ਉੱਤੇ ਆ ਜਾਂਦੀ ਹੈ, ਤੁਹਾਨੂੰ ਥੋੜਾ ਐਕਸਪੀਰੀਅੰਸ, ਐਕਸਪੋਜ਼ਰ ਵੀ ਮਿਲ ਜਾਂਦਾ।
ਇਹ ਤੁਹਾਡੇ ਰੈਜ਼ੂਮੇ ਦੇ ਉੱਤੇ ਬਿਲਡ ਹੁੰਦਾ, ਤੇ ਰੈਜ਼ੂਮੇ ਦੇ ਉੱਤੇ ਬਿਲਡ ਕਰਨ ਦੇ ਨਾਲ ਤੁਹਾਨੂੰ ਇਹ ਕਿ ਲੋਕਲ ਜਿਹੜੀ ਸਿਟੀਜ਼ ਦੇ ਵਿੱਚ ਤੁਹਾਡੀ ਐਂਟਰੀ ਸੌਖੀ ਹੋ ਜਾਂਦੀ ਹੈ ਜੇ ਤੁਸੀਂ ਉਹਦੀ ਪੜ੍ਹਾਈ ਕੀਤੀ ਹੋਵੇ ਤੇ। ਜੀ ਜੀ ਬਿਲਕੁਲ। ਠੀਕ ਆ, ਸੋ ਇਹਦੇ ਨਾਲ ਆਪਾਂ ਤਿੰਨੇ ਆਸਪੈਕਟ ਜਿਹੜੇ ਉਹ ਕਵਰ ਕੀਤੇ ਆ। ਪਹਿਲੀ ਗੱਲ ਜੌਬਾਂ ਦੀ ਗੱਲ ਕੀਤੀ, ਦੂਸਰੀ ਗੱਲ ਅਸੀਂ ਜੇ ਤੁਹਾਡੇ ਕੋਲ ਕੋਈ ਸਟਾਰਟਅਪ ਆਈਡੀਆ ਹੈਗਾ ਤੁਸੀਂ ਉਹਨੂੰ ਸਿਟੀ ਨੂੰ ਪਿਚ ਕਰ ਸਕਦੇ ਹੋ, ਇਹ ਗੁੱਡ ਓਪਰਚੁਨਿਟੀ ਆ, ਬਹੁਤ ਵਧੀਆ ਮੌਕਾ ਵਾ। ਤੇ ਤੀਸਰੀ ਚੀਜ਼ ਇਹ ਹੈ ਕਿ ਜੇ ਤੁਸੀਂ ਆਲਰੇਡੀ ਪੜ੍ਹਾਈ ਕਰ ਰਹੇ ਹੋ ਤੇ ਐਜ਼ ਅ ਸਟੂਡੈਂਟ ਤੇ ਤੁਹਾਨੂੰ ਜੇ ਤੁਸੀਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ, ਕਿ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਥੋੜਾ ਜਿਹਾ ਕੰਪੈਰੀਟਿਵਲੀ ਰਿਸੈਸ਼ਨ ਪ੍ਰੂਫ ਫੀਲਡ ਆ, ਸੋ ਉਹਦੇ ਵਿੱਚ ਇਹ ਆ ਕਿ ਤੁਸੀਂ ਇੱਕ ਜਾਂ ਦੋ ਕੋਰਸਿਸ, ਜੇ ਤੁਸੀਂ ਫੁੱਲ ਫਲੈਜ ਕੋਰਸ ਨਹੀਂ ਵੀ ਕਰਨਾ, ਮਾਈਨਰ ਜਿਹੜੇ ਕੁਝ ਲੱਗੇ ਮਾਈਨਰ ਕੁਛ ਹੈਗੇ ਆ, ਤੇ ਉਹਦੇ ਨਾਲ ਇਹ ਆ ਵੀ ਤੁਹਾਨੂੰ ਸਿਟੀਜ਼ ਦੇ ਵਿੱਚ ਬੈਨੀਫਿਟ ਹੋ ਜਾਂਦਾ। ਜੀ ਬਿਲਕੁਲ। ਸੋ ਹਰਵਿੰਦਰ, ਇੱਥੇ ਆਪਾਂ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਮੁੜਦੇ ਹਾਂ। ਤੇ ਜਦੋਂ ਸਮਾਰਟ ਸਿਟੀਜ਼ ਤੇ ਟੈਕਨੋਲੋਜੀ ਦੀ ਗੱਲ ਕਰਦੇ, AI ਦੀ ਗੱਲ ਤਾਂ ਆਉਂਦੀ ਹੈ ਜਿਹੜੀ ਆਪਾਂ ਸ਼ੁਰੂਆਤ 'ਚ ਵੀ ਕੀਤੀ ਆ। AI ਦੀ ਦੁਨੀਆ ਦੇ ਵਿੱਚ ਕੀ ਖੱਪ ਪਈ ਆ, ਉਸ ਨੂੰ ਵੀ ਜਿਹੜਾ ਆਪਾਂ ਅਪਡੇਟ ਤੁਹਾਡੇ ਨਾਲ ਕਰਦੇ ਹਾਂ। WhatsApp ਦੀਆਂ ਜਿਹੜੀਆਂ ਕੁਛ ਨਵੀਆਂ ਸਿਕਿਉਰਿਟੀ ਐਨਹਾਂਸਮੈਂਟ ਫੀਚਰਸ ਜਿਹੜੇ ਉਹ ਕੀ ਆ ਰਹੇ ਆ, ਉਸ ਉੱਤੇ ਵੀ ਚਰਚਾ ਕਰਾਂਗੇ, ਪਰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਪੰਜਾਬੀ ਟੈਕ ਟਾਕ ਚੱਲ ਰਿਹਾ। ਮੈਂ ਰਾਜਕਰਨਬੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਜੀ, ਇਹਨਾਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਬੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਸਾਡੇ ਵਿਊਅਰਸ ਤੇ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਇਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਗੱਲਬਾਤ ਪ੍ਰੋਗਰਾਮ ਦੇ ਬ੍ਰੇਕ ਤੋਂ ਪਹਿਲਾਂ ਆਪਾਂ ਕਰ ਰਹੇ ਸੀ ਸਮਾਰਟ ਸਿਟੀਜ਼ ਤੇ ਅਰਬਨ ਟੈਕ ਨੂੰ ਲੈ ਕੇ, ਕੀ ਜੌਬ ਓਪਰਚੁਨਿਟੀ, ਕੀ ਸਟਾਰਟਅਪ ਓਪਰਚੁਨਿਟੀ, ਉੱਦਾਂ ਆਪਣੀ ਕਮਿਊਨਿਟੀ ਨੂੰ ਕੀ ਇਸ ਦੇ ਵਿੱਚ ਫਾਇਦਾ ਹੋ ਸਕਦਾ ਹੈ, ਉਸ ਦੇ ਬਾਰੇ ਚਰਚਾ ਕੀਤੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ AI ਦੇ ਗਾਹ ਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੋ ਇਸ ਟਾਈਮ ਉਥਲ ਪੁਥਲ ਹੋਈ ਪਈ ਆ। ਪਿਛਲੇ ਦੀ ਜਦੋਂ ਆਪਾਂ ਗੱਲ ਕਰਦੇ ਸੀਗੇ, ਓਪਨ AI ਨੇ ਤਾਂ ਕਿੰਨੇ ਜਿਹੜੇ CEO ਬਣਾ ਬੈਠੇ ਸੀਗੇ, ਮੁੜ ਵਾਪਸੀ ਹੋਈ ਆ ਸੈਮ ਆਲਟਮੈਨ ਦੀ। ਨਵੇਂ ਬੋਰਡ ਕਹਿੰਦੇ ਵੀ ਉਹ ਜਿਹੜਾ ਸ਼ਾਇਦ ਆਊਗਾ। ਕੀ ਹੋ ਰਿਹਾ ਜੀ, ਕੀ ਅਪਡੇਟ ਉਸ ਨੂੰ ਲੈ ਕੇ? ਹਾਂਜੀ, ਸੈਮ ਆਲਟਮੈਨ ਜਿਹੜੇ ਓਪਨ AI ਜਿਹੜੀ ਕੰਪਨੀ ਆ ਉਹਦੇ CEO ਸੀ, ਜਿਹੜੀ ਚੈਟ GPT ਦੀ ਪੇਰੈਂਟ ਕੰਪਨੀ ਆ, ਉਹਦੇ CEO ਸੀ। ਸੋ ਬੋਰਡ ਨੇ ਪਿਛਲੇ ਵੀਕ ਅਸੀਂ ਗੱਲ ਕੀਤੀ ਸੀ, ਬੋਰਡ ਨੇ ਉਹਨਾਂ ਨੂੰ ਕੱਢ ਦਿੱਤਾ। ਜਿਹੜੇ ਉਹਨਾਂ ਵਰਡਸ ਯੂਜ਼ ਕੀਤੇ ਸੀ ਵੀ ਉਹ ਰਿਲਾਇਬਿਲਿਟੀ ਜਾਂ ਉੱਤੇ ਟਰਸਟ ਨਹੀਂ ਕਰ ਸਕਦੇ, ਇਦਾਂ ਦੇ ਕੁਛ ਵਰਡ ਯੂਜ਼ ਕਰਕੇ ਕੱਢ ਦਿੱਤੇ। ਪਰ ਹੁਣ ਸੈਮ ਆਲਟਮੈਨ ਦਾ ਨਾਮ ਬਹੁਤ ਵੱਡਾ, ਤੇ ਫਿਰ ਉਹ ਤੋਂ ਬਾਅਦ ਉਹਨਾਂ ਇੰਟਰਿਮ CEO ਰੱਖ ਦਿੱਤੇ, ਫਿਰ ਇੱਕ ਹੋਰ CEO ਬਣਾ ਦਿੱਤਾ। ਫਿਰ ਇਦਾਂ ਦੀ ਵੀ ਖਬਰ ਆਈ ਸੀ ਮਾਈਕਰੋਸਾਫਟ ਨੇ ਸੈਮ ਆਲਟਮੈਨ ਨੂੰ ਰੱਖ ਵੀ ਲਿਆ ਹਨਾ, ਇਦਾਂ ਦੀ ਖਬਰ ਆਈ। ਤੇ ਪਰ ਕਿਉਂਕਿ ਜਿੱਦਾਂ ਆਪਾਂ ਪਿਛਲੀ ਵਾਰੀ ਵੀ ਗੱਲ ਕਰਦੇ ਸੀਗੇ, ਮਾਈਕਰੋਸਾਫਟ ਦੇ ਬਿਲੀਅਨਸ ਆਫ ਡਾਲਰ ਜਿਹੜੇ ਉਹ 'ਚ ਇਨਵੈਸਟ ਹੋਏ ਆ। ਠੀਕ ਆ, ਹੁਣ ਸੈਮ ਆਲਟਮੈਨ ਜਿਹੜਾ ਵਾਪਸ ਆ ਗਿਆ, ਕਿਉਂਕਿ ਇੱਕ ਵੱਡਾ ਨਾਮ ਆ, ਕੰਪਨੀ ਬਹੁਤ ਜ਼ਿਆਦਾ ਗਰੋਥ ਪੋਟੈਂਸ਼ੀਅਲ ਉਸ ਕੰਪਨੀ ਦੇ ਵਿੱਚ। ਪਰ ਜਿਹੜੇ ਇਨਵੈਸਟਰਸ ਨੇ ਰਲ ਮਿਲ ਕੇ, ਜਿਹੜੇ ਉਹਨਾਂ ਦੇ ਬੋਰਡ ਦੇ ਉੱਤੇ ਜਿਹੜੇ ਅਪੋਜ਼ ਕਰਦੇ ਸੀ ਉਹਨਾਂ ਨੂੰ, ਬੋਰਡ ਮੈਂਬਰਸ, ਬੋਰਡ ਆਫ ਡਾਇਰੈਕਟਰਸ ਵੀ ਕਹਿ ਦਿੰਦੇ ਆ ਕੁਛ, ਜਿਹੜੇ ਉਹਨਾਂ ਨੂੰ ਬਾਹਰ ਕਰਕੇ ਸੈਮ ਆਲਟਮੈਨ ਨੂੰ ਵਾਪਸ ਲੈ ਆਂਦਾ। ਤੇ ਇਸ ਵਾਰ ਜਿਹੜਾ ਸੈਮ ਆਲਟਮੈਨ ਨੂੰ ਵਾਪਸ ਲੈ ਕੇ ਆਉਣ ਦਾ ਜਿਹੜੀ ਬੋਰਡ ਦੀ ਪ੍ਰਪੋਰਸ਼ਨ ਹੈਗੀ ਆ, ਪਹਿਲਾਂ ਤੇ ਜਿਹੜੇ ਹੈਗੇ ਸੀ ਜ਼ਿਆਦਾ ਹੈਗੇ ਐਕੈਡੈਮਿਕ ਬੰਦੇ, ਠੀਕ ਆ, ਜ਼ਿਆਦਾ ਉਹਦੇ ਵਿੱਚ। ਪਰ ਜਿਹੜੇ ਹੁਣ ਰਾਜਕਰਨ ਨੂੰ ਲੈ ਕੇ ਆਉਂਦੇ ਆ ਐਕੈਡੈਮਿਕਸ ਐਂਡ ਰਿਸਰਚਰ ਦੇ ਨਾਲੋਂ, ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਬਿਜ਼ਨਸ ਤੇ ਟੈਕਨੋਲੋਜੀ ਦੀ ਆ। ਹੁਣ ਕਹਿੰਦੇ ਵੀ ਕੰਮ ਕਰ ਲਿਆ, ਹੁਣ ਇਹਨੂੰ ਵੇਚ ਵੀ ਲਈਏ ਕਿਤੇ। ਬਿਜ਼ਨਸ ਤੇ ਟੈਕਨੋਲੋਜੀ ਦੀ ਉਹਨਾਂ ਦੀ ਬੈਕਗ੍ਰਾਉਂਡ ਆ, ਤੇ ਉਹਦੇ ਵਿੱਚ ਜਿਹੜਾ ਅਹਿਮ ਰੋਲ ਪਲੇ ਕੀਤਾ ਉਹਨਾਂ ਦੇ ਮੇਨ ਇਨਵੈਸਟਰ ਮਾਈਕਰੋਸਾਫਟ, ਉਹਨਾਂ ਦੇ CEO ਜਿਹੜੇ ਸਤਿਆ ਨਡੇਲਾ, ਉਹਨਾਂ ਵੀ CNBC ਤੇ ਨਾਲ ਇੰਟਰਵਿਊ ਦਿੱਤੀ ਸੀ ਕਿ ਜਿਹੜੇ ਓਪਨ AI ਦੇ ਵਿੱਚ ਕੰਮ ਚੱਲ ਰਿਹਾ, ਉਹਨਾਂ ਦੀ ਗਵਰਨੈਂਸ ਨੂੰ ਚੇਂਜ ਚਾਹੀਦੀ ਆ, ਹੈਨਾ। ਸੋ ਇਹ ਤੋਂ ਕਿਉਂਕਿ ਜਿਹੜੇ ਅਸੀਂ ਟੈਕ ਫੀਲਡ ਦੀ ਵੀ ਪਹਿਲਾਂ ਗੱਲ ਕੀਤੀ ਕਿ ਵੱਡੇ ਰੈਵਨਿਊ ਹੋਣ ਦੇ ਕਰਕੇ ਇਹਨਾਂ ਦੀ GDP, ਕੰਟਰੀਜ਼ ਦੀ GDP ਤੋਂ ਵੱਧ ਇਹਨਾਂ ਦਾ ਰੈਵਨਿਊ ਹੁੰਦਾ। ਸੋ ਇਹਨਾਂ ਦੀ ਜਿਹੜੀ ਪੋਲਿਟਿਕਸ ਆ ਉਹ ਵੀ ਕੰਟਰੀਜ਼ ਦੀ ਪੋਲਿਟਿਕਸ ਵਾਂਗੂ ਹੀ ਹੁੰਦੀ ਆ। ਸੋ ਇਹਦੇ ਵਿੱਚ ਵੀ ਕਈ ਵਾਰ ਤੁਹਾਨੂੰ ਦੋ ਚੀਜ਼, 1+1 = 2 ਕਰਕੇ ਚੀਜ਼ਾਂ ਨੂੰ ਦੇਖਣਾ ਪੈਂਦਾ ਵੀ ਕਿਹਦਾ ਬਿਆਨ ਕੀ ਹੈ, ਉਹਦਾ ਮਤਲਬ ਕੀ ਹੋਇਆ। ਸੋ ਜਿਹੜੀ ਸਤਿਆ ਨਡੇਲਾ ਦੀ CNBC ਦੇ ਨਾਲ ਜਿਹੜੀ ਪਿਛਲੇ ਹਫ਼ਤੇ ਇੰਟਰਵਿਊ ਦੇ ਵਿੱਚ ਉਹਨੇ ਇਹ ਕਿਹਾ ਸੀ ਕਿ ਜਿਹੜਾ ਗਵਰਨੈਂਸ ਆ ਓਪਨ AI ਕੰਪਨੀ, ਉਹਨੂੰ ਚੇਂਜ ਚਾਹੀਦਾ। ਠੀਕ ਆ, ਤੇ ਉਸ ਤੋਂ ਬਾਅਦ ਤੇ ਜਿਹੜੇ ਚੇਂਜਸ ਹੋ ਗਏ, ਤੇ ਚੇਂਜਸ ਤੋਂ ਬਾਅਦ ਉਹਨਾਂ ਦਾ ਫੇਰ ਬਿਆਨ ਆਉਂਦਾ ਕਿ ਕਹਿੰਦੇ ਦੇ ਆਰ ਇਨਕਰੇਜਡ ਬਾਈ ਦ ਚੇਂਜਸ ਆਫ ਦਾ ਕੰਪਨੀ ਬੋਰਡ। ਇਹਦਾ ਮਤਲਬ ਅਸੀਂ ਬੰਦੇ ਫਿੱਟ ਕਰ ਲਏ ਆ ਜੀ, ਇਹਦਾ ਮਤਲਬ ਮੁੱਕ ਦੀ ਗੱਲ ਹੈ। ਜਿਹੜੇ ਉਦੋਂ ਵਾਸ਼ਿੰਗਟਨ ਪੋਸਟ ਨੇ ਲਾਇਆ ਸੀ ਨਾ ਵੀ ਮਾਈਕਰੋਸਾਫਟ ਨੇ ਓਪਨ AI ਦੇ ਵਿੱਚ ਕੂਪ ਕਰਤਾ ਆ, ਬਸ ਉਹੀ ਚੀਜ਼ ਜਿਹੜੀ ਉਹ ਹੋਈ, ਆਪਣੇ ਏਜੰਟ ਛੱਡਤੇ ਆ ਜੀ ਹੁਣ ਇਹਨਾਂ ਨੇ। ਮੁੱਕ ਦੀ ਜਿਹੜੀ ਗੱਲ ਇਹ ਆ,
ਦੇਖੋ ਕਿਹੜੇ ਤਰੀਕੇ ਦੇ ਨਾਲ ਹੋਇਆ। ਸੈਮ ਐਲਟਮੈਨ ਵੀ ਓਬਵੀਅਸਲੀ ਇਸ ਦੇ ਵਿੱਚ ਹਿੱਸੇਦਾਰ ਸੀਗਾ। ਉਹ ਕਿੰਨਾ ਕੁ ਸੀਗਾ, ਕਿਵੇਂ ਸੀ, ਉਹਦਾ ਪਤਾ ਨਹੀਂ, ਪਰ ਉਸਨੂੰ ਚੰਗਾ ਜਿਹੜਾ ਉਹ ਵਰਤ ਲਿਆ ਗਿਆ। ਪੁਰਾਣੇ ਬੋਰਡ ਨੂੰ ਕੱਢਣ ਦੇ ਲਈ ਉਸ ਨੂੰ ਪਹਿਲੋਂ ਕੱਢਿਆ ਗਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਕੋਈ CEO ਟਿਕਿਆ ਨਹੀਂ। ਬਾਕੀ ਜਿਹੜੇ ਇੰਪਲੋਈ ਸੀਗੇ 700, ਉਹਨਾਂ ਨੇ ਚਿੱਠੀ ਲਿਖਤੀ। ਉਹਨਾਂ ਨੇ ਇਹ ਨਹੀਂ ਇਕੱਲਾ ਕਿਹਾ ਵੀ ਸੈਮ ਐਲਟਮੈਨ ਨੂੰ ਵਾਪਸ ਲਿਆਓ, ਉਹਨਾਂ ਨੇ ਚਿੱਠੀ ਦੇ ਵਿੱਚ ਧਮਕੀ ਦਿੱਤੀ ਉਹਨੂੰ ਵਾਪਸ ਤਾਂ ਲਿਆਓ, ਬੋਰਡ ਬਦਲੋ। ਉਹਨਾਂ ਨੇ ਬੋਰਡ ਬਦਲ ਦਿੱਤਾ ਤੇ ਹੁਣ ਮਾਈਕਰੋਸਾਫਟ ਵਾਲੇ ਖੁਸ਼ ਆ। ਉਨੇ ਚਿਰ ਦੇ ਵਿੱਚ ਮਾਈਕਰੋਸਾਫਟ ਨੇ ਉਹਨੂੰ ਰੱਖ ਵੀ ਲਿਆ, ਕੋ-ਫਾਊਂਡਰ ਨੂੰ ਵੀ ਰੱਖ ਲਿਆ, ਤੇ ਹੁਣ ਕਹਿੰਦੇ ਵੀ ਬੋਰਡ ਬਦਲ ਗਿਆ ਤੇ ਹੁਣ ਕਹਿੰਦੇ ਵੀ ਖੁਸ਼ ਆ ਅਸੀਂ। ਮਗੈਮੋ ਖੁਸ਼ ਹੁਆ। ਸੋ ਚਲੋ ਇਹ ਤਾਂ ਡਰਾਮੈਟਿਕ ਗੱਲ ਹੋ ਗਈ, ਪਰ ਏਦਾਂ ਹੀ ਇਹ ਕੋਈ ਨਵੀਂ ਗੱਲ ਨਹੀਂ ਆ, ਪਰ ਏਦਾਂ ਹੀ ਚੱਲਦਾ, ਕਿਉਂਕਿ ਕੱਲੀ ਮਾਈਕਰੋਸਾਫਟ ਨਹੀਂ ਰਾਜ ਕਰਨ। ਓਪਨ AI ਦੇ ਵਿੱਚ ਮਾਈਕਰੋਸਾਫਟ ਤੋਂ ਬਿਨਾਂ ਸਿਕੁਆ ਕੈਪੀਟਲ, ਥਰਾਈਵ ਕੈਪੀਟਲ, ਟਾਈਗਰ ਗਲੋਬਲ ਆਦਿ ਜਿਹੜੀਆਂ ਵੱਡੀਆਂ ਇਨਵੈਸਟਰ ਸੀ ਨਾ, ਉਹ ਵੀ ਇਹਦੀ ਬੈਕਿੰਗ ਤਾਂ ਕਰ ਰਹੇ ਸੀ, ਪਰ ਉਹਨਾਂ ਦੇ ਬੋਰਡ ਦੇ ਉੱਤੇ ਕੋਈ ਬਾਹਲੀ ਰਿਪਰੈਜ਼ੈਂਟੇਸ਼ਨ ਨਹੀਂ ਸੀ। ਠੀਕ ਆ। ਫਿਰ ਜਦੋਂ ਨਾ ਇਹ ਕ੍ਰਾਈਸਿਸ ਵੀ ਕੁਛ ਕਹਿ ਲਓ ਕਿ ਬਣਿਆ, ਤੇ ਉਹਦੇ ਵਿੱਚ ਉਹ ਕਹਿੰਦੇ ਸੀ ਰੀਇਨਸਟੇਟ ਕਰੋ, ਪਰ ਬੋਰਡ ਦੇ ਵਿੱਚ ਉਹਨਾਂ ਕੋਲ ਪਾਵਰ ਹੈ ਨਹੀਂ ਸੀ। ਸੋ ਆਪਾਂ ਕੁਇਕਲੀ ਇਹਦੇ ਤੇ ਇਹ ਵੀ ਦੱਸ ਦਿੰਦੇ ਕਿ ਜਿਹੜੇ ਨਵੇਂ ਉਹਨਾਂ ਦੇ ਓਪਨ AI ਬੋਰਡ ਦੇ ਵਿੱਚ ਜਿਹੜੇ ਨਵੇਂ ਮੈਂਬਰ ਆ, ਉਹਨਾਂ ਦਾ ਬੋਰਡ ਚੇਅਰ ਬਣਾਇਆ ਬ੍ਰੈਟ ਟਾਇਲਰ, ਤੇ ਬ੍ਰੈਟ ਟਾਇਲਰ ਜਿਹੜਾ ਵਾ ਉਹ ਬੋਰਡ ਮੈਂਬਰ ਆ ਸ਼ੋਪੀਫਾਈ ਦਾ। ਠੀਕ ਆ। ਤੇ ਉਹ ਪੁਰਾਣਾ CEO ਵੀ ਰਿਹਾ ਵਾ ਸੇਲਸਫੋਰਸ ਦਾ। ਠੀਕ ਆ। ਤੇ ਇਹ ਟਵਿੱਟਰ ਦੇ ਵਿੱਚ ਬੋਰਡ ਚੇਅਰ ਰਿਹਾ ਈਲਨ ਮਸਕ ਤੋਂ ਪਹਿਲਾਂ। ਐਕੁਜੀਸ਼ਨ ਜਦੋਂ ਉਹਨਾਂ ਨੇ ਕਰਨੀ ਸੀਗੀ, ਜਿਹੜਾ ਹੁਣ ਐਕਸ ਬਣ ਗਿਆ ਆ। ਹਾਂਜੀ। ਸੋ ਇਹ ਤੋਂ ਲੈਦਾ ਜਿਹੜੇ ਇਹ ਬ੍ਰੈਟ ਟਾਇਲਰ ਆ, ਇਹਨਾਂ ਇੱਕ ਕੁਇਪ ਕਰਕੇ ਕੰਪਨੀ ਬਣਾਈ ਸੀ, ਜਿਹੜੀ ਬਾਅਦ ਚ ਸੇਲਸਫੋਰਸ ਨੇ ਬਾਈ ਕਰ ਲਈ ਸੀ, ਖਰੀਦ ਲਈ ਸੀ। ਲੈਰੀ ਸਮਰਜ਼ ਵੀ ਕਹਿੰਦੇ ਵੀ ਬੋਰਡ ਦੇ ਵਿੱਚ ਆਏ ਆ। ਹਾਂਜੀ, ਲੈਰੀ ਸਮਰਜ਼ ਵੀ ਰਾਜ ਕਰਨ ਆਏ ਆ। ਉਹ ਪਹਿਲਾਂ ਟ੍ਰੈਜਰੀ ਸੈਕਟਰੀ ਸੀ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਹੈਨਾ, ਤੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਵੀ ਰਹੇ ਆ। ਸੋ ਉਹ ਇਕੋਨੋਮਿਸਟ ਆ ਬਾਈ ਟ੍ਰੇਨਿੰਗ, ਹੈਨਾ। ਸੋ ਉਸ ਤੋਂ ਬਾਅਦ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਨੈਸ਼ਨਲ ਇਕਨੋਮਿਕ ਕਾਉਂਸਲ ਦੇ ਜਿਹੜਾ ਉਹਦੇ ਵੀ ਉਹਨਾਂ ਨੂੰ ਵੀ ਉਹਨਾਂ ਲੈਡ ਕੀਤਾ, ਖਾਸ ਤੌਰ ਦੇ ਉੱਤੇ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਓਬਾਮਾ ਦੇ ਟਾਈਮ ਤੇ 2008 ਵਾਲਾ, ਉਹਦੇ ਵਿੱਚ ਵੀ ਉਹਨਾਂ ਕੀਤਾ। ਰਾਜਕਰਨ ਇਹਦੇ ਵਿੱਚ ਇਹ ਬੜਾ ਇੰਪੋਰਟੈਂਟ ਆ, ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਕਿ ਬਿਜ਼ਨਸ ਦੇ ਲੈਰੀ ਸਮਰਜ਼ ਦੇ ਪ੍ਰੋਫਾਈਲ ਵਿੱਚ, ਜਦੋਂ ਮੈਂ ਉਹਨਾਂ ਦਾ ਪ੍ਰੋਫਾਈਲ ਦੇਖਦਾ ਸੀ, ਪ੍ਰੋਫਾਈਲ ਦੇ ਵਿੱਚ ਇਹ ਸੀ ਕਿ ਦੇਖੋ ਕੋਈ ਵੀ ਕਿਸੇ ਬਿਜ਼ਨਸ ਨੂੰ ਥਰਾਈਵ ਕਰਨਾ ਉਹਦੇ ਕਨੈਕਸ਼ਨਸ ਹੁੰਦੇ ਆ, ਉਹਨਾਂ ਨੂੰ ਬਣਾਉਣੇ ਐਗਜ਼ੈਕਟਲੀ। ਸੋ ਇਹ ਦੇਖੋ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਕਿ ਨੈਸ਼ਨਲ ਕਾਉਂਸਲ, ਹੈਨਾ, ਉਹਦੇ ਵਿੱਚ ਰਹੇ ਆ, ਤੇ ਉਹਦੇ ਵਿੱਚ ਉਹਨਾਂ ਦੇ ਜਿਹੜੇ ਕਨੈਕਸ਼ਨ ਆ ਵਾਸ਼ਿੰਗਟਨ ਦੇ ਵਿੱਚ, ਇਹ CNBC ਵਾਲੇ ਕਹਿ ਰਹੇ ਆ ਕਿ ਉਹ ਜਿਹੜੇ ਰੈਗੂਲੇਸ਼ਨ, ਇੱਥੇ ਵਰਡ ਯੂਜ਼ ਆ ਜਾਂਦਾ ਰੈਗੂਲੇਸ਼ਨ, ਕਹਿੰਦੇ ਜਿਹੜੀ ਹੁਣ ਗਾਂ ਰੈਗੂਲੇਸ਼ਨ ਹੋਣੀ ਆ, ਤੇ ਉਹਦੇ ਵਿੱਚ ਉਹਨਾਂ ਦੇ ਵਾਸ਼ਿੰਗਟਨ ਦੇ ਵਿੱਚ ਕਨੈਕਸ਼ਨ ਜਿਹੜੇ ਉਹ ਇਸ ਕੰਪਨੀ ਨੂੰ ਓਪਨ AI ਨੂੰ ਉਸ ਰੈਗੂਲੇਟਰੀ ਫਰੇਮਵਰਕ ਦੇ ਵਿੱਚ ਹੈਲਪ ਕਰ ਸਕਦੇ ਆ। ਇੱਕ ਹੋਰ ਐਂਗਲ ਤੋਂ ਜੇ ਦੇਖੀਏ, ਤਕਰੀਬਨ ਬੋਰਡ ਦੇ ਵਿੱਚ ਹੁਣ ਉਹ ਬੰਦੇ ਆ ਜਿਹੜੇ ਡੈਵੋਸ ਦੀ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਹੁੰਦੀ ਹੈ ਨਾ, ਉਹਦੇ ਖਾਸੇ ਇੰਪੋਰਟੈਂਟ ਬੰਦੇ ਮੰਨੇ ਜਾਂਦੇ ਨੇ। ਹੁਣ ਇੱਕ ਬਹੁਤ ਹੀ ਕਹਿ ਲਓ ਵੀ ਦੁਨੀਆ ਦੀ ਬਹੁਤ ਹੀ ਇੰਪੋਰਟੈਂਟ ਨਵੀਂ ਟੈਕਨੋਲੋਜੀ, ਉਸ ਤੇ ਨਵੇਂ ਬੋਰਡਸ ਦੇ ਵਿੱਚ ਉਹ ਬੰਦੇ ਵੀ ਜਿਹੜੇ ਉਹ ਹੈਗੇ। ਚਲੋ ਬੰਦਾ ਇਹਨੂੰ ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਐਂਗਲਸ ਤੋਂ ਦੇਖ ਸਕਦਾ ਆ, ਪਰ ਇੱਕ ਇਹ ਵੀ ਐਂਗਲ ਗੌਰ ਕਰਨ ਵਾਲਾ ਆ ਵੀ ਉਹ ਬੰਦੇ ਨੇ ਜਿਨ੍ਹਾਂ ਨੇ ਇਵੈਂਚੁਅਲੀ ਦੁਨੀਆ ਦੇ ਵਿੱਚ ਉਹ ਚੀਜ਼ਾਂ ਡਿਕਟੇਟ ਕਰਨੀਆਂ ਹੁੰਦੀਆਂ ਆ ਵੀ ਆਪਾਂ ਟੈਕਨੋਲੋਜੀਜ਼ ਨੂੰ ਕਿੱਦਾਂ ਵਰਤਣਾ ਹੈ, ਕਿੱਥੇ ਵਰਤਣਾ ਆ, ਤੇ ਕਿਹੜੇ ਪਾਸੇ ਦੁਨੀਆ ਦਾ ਮੁਹਾਂਦਰਾ ਜਿਹੜਾ ਉਹ ਲੈ ਕੇ ਜਾਣਾ। ਸੋ ਕਿਹੜੇ ਪਾਸੇ ਮੁਹਾਰ ਤੋੜਨਾ। ਇੱਕ ਪੁਰਾਣਾ ਜਿਹੜਾ ਕਹਿੰਦੇ ਵੀ ਓਪਨ AI ਦਾ ਪ੍ਰੀਵੀਅਸ ਬੋਰਡ ਦੇ ਵਿੱਚੋਂ ਐਡਮ ਡੀ ਐਂਜਲੋ, ਉਹ ਜਿਹੜਾ ਉਹ ਰਹਿ ਗਿਆ ਆ। ਇੱਕ ਕੋਰਾ ਦਾ CEO ਵੀ ਆ। ਕੋਰਾ ਦਾ CEO ਆ ਜੀ ਇਹ, ਤੇ ਖਾਸ ਤੌਰ ਦੇ ਉੱਤੇ ਇਹ ਜਿੱਦਾਂ ਪਹਿਲਾਂ ਗੱਲ ਕੀਤੀ, ਐਕੈਡੈਮਿਕ ਤੇ ਰਿਸਰਚਰ ਸੀ ਪੁਰਾਣੇ ਜਿਹੜੇ ਬੰਦੇ ਹੈਗੇ। ਸੋ ਉਹਨਾਂ ਵਿੱਚ ਜਿਹੜਾ CEO ਦਾ ਕੋਰਾ ਦਾ CEO ਸੀ ਇਹ ਐਡਮ ਡੀ ਐਂਜਲੋ। ਇਹਦੀ ਜਿਹੜੀ ਇਹਦੀ ਸੋਚ ਆ ਉਹ ਹੈਗੀ ਕਿ ਜਿਹੜੀ ਪਬਲਿਕ ਰਿਪਰੈਜ਼ੈਂਟੇਸ਼ਨ ਵਧੇ, ਕਿਉਂਕਿ ਕੋਰਾ ਦੇ ਵਿੱਚ ਵੀ ਕੁਐਸਚਨ ਆਨਸਰਿੰਗ ਟਾਈਪ ਉਹ ਹੈਗਾ ਵੀ ਲੋਕੀ ਆਨਸਰ ਪੜ੍ਹਦੇ, ਹਨਾ। ਇਹ ਤੋਂ ਪਹਿਲਾਂ AI ਚੈਟ ਪਲੇਟਫਾਰਮ ਵੀ ਬਣਾ ਰਹੇ ਸੀ, ਜਿਹੜਾ ਕਿ ਜਿਹੜਾ ਫਰਵਰੀ ਵਿੱਚ ਉਹਨਾਂ ਕੀਤਾ, ਹੈ ਨਾ। ਉਸ ਤੋਂ ਬਾਅਦ ਉਹਨਾਂ ਮੈਟਾ, ਉਹ ਵੀ ਇੱਕ ਸੋਸ਼ਲ ਮੀਡੀਆ ਕੰਪਨੀ, ਪਬਲਿਕ ਇੰਟਰਫੇਸ ਕੰਪਨੀ, ਉਹਦੇ ਉਹ CTO ਵੀ ਰਹੇ ਆ 2006 ਤੋਂ ਲੈ ਕੇ 8 ਤੱਕ। ਜੀ ਬਿਲਕੁਲ। ਤੇ ਹਰਵਿੰਦਰ, ਇਹ ਆਪਾਂ ਥੋੜੀ ਜਿਹੀ ਗੱਲ ਇਹ ਵੀ ਕਰ ਲੈਨੇ ਵੀ ਗਏ ਕੌਣ, ਕਿੰਨਾ ਦੀ ਸ਼ਾਂਤੀ ਹੋਈ ਆ। ਹਾਂਜੀ, ਸੋ ਉਹਨਾਂ ਦੇ ਵਿੱਚ ਹੈਲਨ ਟੋਨਰ,
ਹੈਗੇ ਸੀ, ਉਹ ਰਿਸਰਚਰ ਤੇ ਡਾਇਰੈਕਟਰ ਆਫ ਯੂਨੀਵਰਸਿਟੀ ਸੀਗੇ ਕਿਸੇ ਚ। ਹਾਂਜੀ, ਜਾਰਜਟਾਊਨ ਯੂਨੀਵਰਸਿਟੀ ਦੇ ਵਿੱਚ ਸੀ। ਉਹਨਾਂ ਦੇ ਠੀਕ ਹੈ, ਸੈਂਟਰ ਫॉर ਸਿਕਿਉਰਿਟੀ ਐਂਡ ਇਮਰਜਿੰਗ ਟੈਕਨੋਲੋਜੀ। ਓਕੇ। ਠੀਕ ਆ, ਸੋ ਉਹਨਾਂ ਦੀ ਛੁੱਟੀ ਹੋਈ ਆ, ਤੇ ਉਹਨਾਂ ਬੇਸਿਕਲੀ ਛੁੱਟੀ ਹੋਣ ਦਾ ਇੱਕ ਕਾਰਨ ਰਾਜਕਰਨ ਇਹ ਵੀ ਸੀ ਕਿ ਪਬਲਿਕ ਕ੍ਰਿਟਿਸਿਜ਼ਮ ਉਹਨਾਂ ਦੀ ਓਪਨ ਏਆਈ ਦੇ ਵਿੱਚ ਇੱਕ ਉਹਨਾਂ ਪੇਪਰ ਪਬਲਿਸ਼ ਕੀਤਾ ਸੀ, ਹੈਨਾ। ਤੇ ਉਹਦੇ ਵਿੱਚ ਜਿਹੜਾ ਸੈਮ ਐਲਟਮੈਨ ਨੇ ਉਹਨਾਂ ਦੇ ਹੀ ਵੀ ਇਸ ਫੈਸਲੇ ਨੂੰ ਮਾੜਾ ਮੰਨਿਆ ਸੀ, ਹੈਨਾ। ਤੇ ਦੂਸਰਾ ਟਾਸ਼ਾ ਮੈਕੌਲੀ ਗਏ ਆ ਬੋਰਡ ਦੇ ਵਿੱਚੋਂ, ਉਹ 2018 ਦੇ ਵਿੱਚ ਆਏ ਸੀ। ਤੇ ਉਹਨਾਂ ਦੀ ਜਿਹੜੀ ਹੈਗੀ ਸੀ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਉਹ ਹੈਗੀ ਕਿ ਉਹ ਏਜੰਟ ਸੀਨੀਅਰ ਮੈਨੇਜਮੈਂਟ ਸਾਇੰਟਿਸਟ ਹੈ ਐਟ ਰੈਂਡ ਕਾਰਪੋਰੇਸ਼ਨ। ਤੇ ਉਸ ਤੋਂ ਪਹਿਲਾਂ ਉਹਨਾਂ CEO ਸੀ ਜੀਓਸਿਮ ਸਿਸਟਮਸ, ਜਿਹੜੇ ਕਿ ਆਟੋਮੈਟਿਕ ਸਿਟੀ ਮਾਡਲਿੰਗ ਸਿਸਟਮਸ ਨੂੰ ਡਿਵੈਲਪ ਕਰਦੇ, ਜਿਹਦੀ ਆਪਾਂ ਅੱਜ ਗੱਲ ਵੀ ਕੀਤੀ ਆ। ਹਾਂਜੀ। ਤੇ ਜਿਹੜੇ ਤੀਸਰੇ ਉਹ ਹੈਗਾ ਇਲੀਆ ਸਚਕੇਵਰ, ਤੇ ਉਹ ਕੋ-ਫਾਊਂਡਰ ਸੀ ਓਪਨ ਏਆਈ ਦੇ, ਤੇ ਉਹਨਾਂ ਦੇ ਚੀਫ ਸਾਇੰਟਿਸਟ ਸੀ। ਸੋ ਮੁੱਖ ਦੀ ਗੱਲ, ਸਾਇੰਟਿਸਟ ਤੇ ਪੜ੍ਹਾਉਣ ਵਾਲੇ ਤੇ ਸੀਨੀਅਰ ਮੈਨੇਜਮੈਂਟ ਸਾਇੰਟਿਸਟ, ਇਹਨਾਂ ਸਾਰਿਆਂ ਦੀ ਛੁੱਟੀ ਜਿਹੜੀ ਇਵੈਂਚੁਅਲੀ ਕੀਤੀ ਗਈ ਆ। ਬਿਜ਼ਨਸ ਵਾਲੇ ਲੋਕ ਲੈ ਕੇ, ਬਿਜ਼ਨਸ ਵਾਲੇ ਲੋਕ ਜਿਹੜੇ ਆ ਉਹ ਲੈ ਆਂਦੇ ਗਏ ਆ। ਸੈਮ ਐਲਟਮੈਨ ਐਵੇਂ ਨਹੀਂ ਰੈਗੂਲੇਸ਼ਨ ਦਾ ਰੌਲਾ ਪਾਉਂਦਾ ਵੀ ਭਾਈ ਸਾਨੂੰ ਰੈਗੂਲੇਟ ਕਰੋ। ਜਿਨ੍ਹਾਂ ਨੇ ਰੈਗੂਲੇਟ ਕਰਨਾ ਹੈ ਜਿਹੜੇ ਲੌਬਿਸਟ ਆ, ਜਾਂ ਜਿਹੜਾ ਉਹਨਾਂ ਲੋਕਾਂ ਦੇ ਕੰਨ ਜਿਨ੍ਹਾਂ ਦੇ ਕੋਲ ਆ, ਉਹ ਬੰਦੇ ਜਿਹੜੇ ਹੁਣ ਇਵੈਂਚੁਅਲੀ ਇਹਨਾਂ ਨੇ ਆਪਣੇ ਬੋਰਡ ਦੇ ਵਿੱਚ ਜਿਹੜੇ ਉਹ ਐਡ ਕੀਤੇ ਆ। ਇਹਨੂੰ ਚਾਹੇ ਕੋਈ ਇਹ ਦੇਖੋ ਵੀ ਹੌਸਟਾਈਲ ਟੇਕ ਓਵਰ ਕੋਈ ਦੇਖੇ, ਕੋਈ ਇਸ ਨੂੰ ਕੂਪ ਜਿਹੜਾ ਉਹ ਆਖੇ, ਕੋਈ ਕੁਛ ਆਖੇ, ਪਰ ਓਪਨ ਏਆਈ ਨੇ ਇਸ ਪੂਰੇ ਓਵਰਆਲ ਡਰਾਮੇ ਜਾਂ ਤਾਮ-ਝਾਮ ਤੋਂ ਬਾਅਦ ਚ ਲੱਗ ਇੱਦਾਂ ਰਿਹਾ ਆ ਵੀ ਆਪਣੀ ਸਥਿਤੀ ਨੂੰ ਇਵੈਂਚੁਅਲੀ ਮਜ਼ਬੂਤ ਕਰ ਲਿਆ ਆ। ਸੈਮ ਐਲਟਮੈਨ ਤੇ ਉਸਦੇ ਜਿਹੜੇ ਸਾਥੀ, ਉਹਦੇ ਅੰਡਰ ਕੰਮ ਕਰਨ ਵਾਲੇ, ਉਸਦੀ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਵਾਲੇ, ਉਹ ਰਾਜੀ ਨੇ ਵੀ ਭਾਈ ਇੱਦਾਂ ਕੰਮ ਚੱਲੂਗਾ ਤਾਂ ਆਪਾਂ ਵੀ ਜਿਹੜਾ ਇਸ ਦੇ ਵਿੱਚ ਨਾਲ ਹੈ। ਜੀ, ਇਹਦੇ ਵਿੱਚ ਇੰਪੋਰਟੈਂਟ ਗੱਲ ਰਾਜਕਰਨ, ਤੋਂ ਆਪਾਂ ਆਪਣੀ ਗੱਲ ਨੂੰ ਸਮਾਪਤੀ ਕਰਾਂਗੇ ਕਿ ਜਦੋਂ ਇਹ ਸਭ ਤੋਂ ਵੱਡਾ ਇਹਦਾ ਮਸ਼ਹੂਰ ਹੋਣ ਦਾ ਇੱਕ ਕਾਰਨ, ਜਾਂ ਸੈਮ ਐਲਟਮੈਨ ਨੇ ਜਿਹੜੇ ਪ੍ਰੋਸੈਸ ਵਿੱਚ ਇਸ ਕੰਪਨੀ ਨੂੰ ਅੱਗੇ ਲੈ ਕੇ ਆਂਦਾ ਜਾਂ ਪ੍ਰੋਜੈਕਟ ਕੀਤਾ, ਉਹ ਰੱਖਿਆ ਸੀ ਕਿ ਇਹ ਜਿਹੜੀ ਓਪਨ ਏਆਈ ਆ, ਇਹ ਹਮੇਸ਼ਾ ਹੀ ਇੱਕ ਕੈਪਡ ਪ੍ਰੋਫਿਟ ਐਂਟੀਟੀ ਰਹੂਗੀ। ਅੱਛਾ, ਠੀਕ ਆ, ਵਿਚ ਇਜ਼ ਓਨਡ ਬਾਈ ਨਾਨ ਪ੍ਰੋਫਿਟ। ਹਾਂਜੀ, ਠੀਕ ਆ, ਜਿਹਦੀ ਕਿ ਇੱਕ ਪਾਰਟਿਕੂਲਰ ਪ੍ਰੋਫਿਟ ਤੋਂ ਜੇ ਐਕਸਟਰਾ ਪ੍ਰੋਫਿਟ ਹੋਣਗੇ ਤੇ ਉਹ ਜਿਹੜੇ ਇਹਨਾਂ ਕੋਲ ਨਹੀਂ ਜਾਣਗੇ, ਉਹ ਇੱਕ ਨਾਨ ਪ੍ਰੋਫਿਟ ਨੂੰ ਜਾਂਦੇ ਰਹਿਣਗੇ, ਹਨਾ। ਇਹਦੇ ਕਰਕੇ, ਕਿਉਂਕਿ ਇੱਕ ਇਨਹੈਰੈਂਟ ਚੀਜ਼ ਤਾਂ ਸਾਰਿਆਂ ਵਿੱਚ ਹੈਗੀ ਹੈ ਕਿ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਹਿਊਮੈਨਿਟੀ ਨੂੰ ਟੇਕ ਓਵਰ ਕਰ ਲੈਣਾ, ਹਨਾ। ਭਾਵੇਂ ਫਿਲਮਾਂ ਤੋਂ ਕਹਿ ਲਓ, ਭਾਵੇਂ ਜਿੱਦਾਂ ਵੀ, ਆਮ ਲੋਕਾਂ ਦੇ ਵਿੱਚ ਇਹ ਹੈਗੀ ਚੀਜ਼, ਇਹ ਧਾਰਨਾ ਹੈ। ਪਰ ਉਹ ਧਾਰਨਾ ਨੂੰ ਤੋੜਨ ਦੇ ਲਈ ਸੈਮ ਐਲਟਮੈਨ ਨੇ ਇਹਨੂੰ ਕੈਪ ਪ੍ਰੋਫਿਟ ਐਂਟੀਟੀ ਵਜੋਂ ਰੱਖਿਆ। ਉਹ ਕਹਿੰਦੇ ਆ ਕਿ ਉਹੀ ਰਹੇਗੀ। ਹਾਊਐਵਰ, ਪਰ ਇਹਦੇ ਵਿੱਚ ਇੱਕ ਗੱਲ ਚੀਜ਼ ਹੈ ਕਿ ਜਿੱਦਾਂ ਬੋਰਡ ਚੇਂਜ ਹੋਇਆ ਇਹਨਾਂ ਦਾ, ਹਨਾ, ਤਾਂ ਉਸ ਬੋਰਡ ਚੇਂਜ ਹੋਣ ਦੇ ਨਾਲ ਜਿਹੜਾ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ, ਇੱਕ ਟਿਪੀਕਲ, ਹਾਂ ਆਫ ਕੋਰਸ ਉਹ ਤਾਂ ਹੋਣੀ। ਸੋ ਇਹਦੇ ਵਿੱਚ ਇਹ ਕਹਿੰਦੇ ਕਿ ਜਿਹੜੇ ਚੇਂਜਸ ਇਹ ਹੋਏ ਆ, ਇਹਦੇ ਕਰਕੇ ਇੱਕ ਓਪਨ ਏਆਈ ਇੱਕ ਟਿਪੀਕਲ ਸਿਲੀਕਨ ਵੈਲੀ ਦੀ ਸਟਾਰਟਅਪ ਬਣ ਗਈ ਆ। ਨਾਟ ਓਨਲੀ ਵੀ ਜਿਹਨੂੰ ਇੱਕ ਉਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਬਣਾ ਕਹਿੰਦੇ ਸੀ ਕਿ ਇਹ ਸਾਰਿਆਂ ਦੇ ਭਲੇ ਵਾਸਤੇ, ਫਾਇਦੇ ਵਾਸਤੇ, ਨਾਨ ਪ੍ਰੋਫਿਟ ਟਾਈਪ ਫਾਇਦੇ ਵਾਲੀ ਬਣ ਗਈ, ਜਿਹੜੀ ਉਹ ਇਮੇਜ ਆ। ਹਾਂਜੀ, ਜਿਹੜੀ ਇਮੇਜ ਆ ਇਹਦੀ, ਉਹ ਚੇਂਜ, ਭਾਵੇਂ ਕਿ ਔਨ ਪੇਪਰ ਅਜੇ ਕੈਪ ਪ੍ਰੋਫਿਟ ਕੰਪਨੀ। ਸੋ ਇਹ ਉਹਦੇ ਪ੍ਰੋਫਾਈਲ ਦੇ ਉੱਤੇ ਫਰਕ ਪਊਗਾ। ਉਹੀ ਆ ਜਿੱਦਾਂ ਗੂਗਲ ਵਾਲੇ, ਐਪਲ ਵਾਲੇ, ਮੈਟਾ ਵਾਲੇ ਕਹਿੰਦੇ ਵੀ ਨਹੀਂ ਜੀ, ਅਸੀਂ ਤਾਂ ਦੁਨੀਆ ਦੇ ਭਲੇ ਵਾਸਤੇ ਸਾਰਾ ਕੁਛ ਆ, ਕੀ ਫਾਇਦਾ ਕੀ ਨੁਕਸਾਨ, ਇਹ ਤਾਂ ਲੋਕਾਂ ਨੂੰ ਹੁਣ ਬੜਾ ਜ਼ਿਆਦਾ ਪਤਾ। ਅਗਲੀ ਗੱਲ WhatsApp ਦੀ ਕਰ ਲਈਏ। ਇਹਨਾਂ ਨੇ ਕੁਛ ਨਵੀਆਂ ਸਿਕਿਉਰਿਟੀ ਐਨਹਾਂਸਮੈਂਟਸ ਦੇ ਫੀਚਰ ਰੋਲ ਆਊਟ ਕਰ ਰਹੇ ਆ। ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਇਹਨਾਂ ਦੀ AI ਚੈਟ ਦੀ, AI ਜਿਹੜੇ ਫੀਚਰਸ ਦੀ। ਸੋ ਇਹ ਕੀ ਕਰ ਰਹੇ ਆ ਜੀ ਹੁਣ, ਕੀ ਸਿਕਿਉਰਿਟੀ ਦੇ ਵਿੱਚ ਐਨਹਾਂਸਮੈਂਟ ਆ ਰਹੀ ਹੈ? ਸੋ WhatsApp ਕਿਉਂਕਿ ਬਹੁਤ ਜ਼ਿਆਦਾ ਵਰਤਿਆ ਜਾਣ ਵਾਲਾ ਇੱਕ ਪਲੇਟਫਾਰਮ, ਸਭ ਤੋਂ ਵੱਧ ਹੀ ਕਹਿ ਸਕਦੇ ਆ ਜੀ। ਹਾਂਜੀ, ਸਭ ਤੋਂ ਵੱਧ ਹੀ ਕਹਿ ਸਕਦੇ ਹੋ। ਤੇ ਨਾਟ ਓਨਲੀ ਅਮਰੀਕਾ ਵਿੱਚ ਤਾਂ ਕੰਪੈਰੀਟਿਵਲੀ ਘੱਟ, ਪਰ ਕਈ ਕੰਟਰੀਜ਼ ਜਿੱਦਾਂ ਇੰਡੀਆ ਹੋ ਗਿਆ ਜਾਂ ਹੋਰ, ਉਹਦੇ ਵਿੱਚ WhatsApp ਨੂੰ ਯੂਜ਼ ਕਰਕੇ ਤੁਸੀਂ ਪੈਸੇ ਭੇਜ ਸਕਦੇ, ਜਾਂ ਹੋਰ ਵੀ ਕਈ ਤਰ੍ਹਾਂ ਦੀ ਟ੍ਰਾਂਜੈਕਸ਼ਨਸ ਤੁਸੀਂ ਉਹਦੇ ਤੇ ਕਰ ਸਕਦੇ ਹੋ। ਸੋ ਰੈਵਨਿਊ ਵੀ ਇਹਨਾਂ ਦਾ ਕਾਫੀ ਉੱਥੋਂ ਜਨਰੇਟ ਹੋ ਰਿਹਾ। ਪਰ ਜਦੋਂ ਇਹ ਰੈਵਨਿਊ ਹੁੰਦਾ, ਜਾਂ ਤੁਸੀਂ ਪੈਸੇ ਦੀ ਲੈਣ ਦੇਣ ਜਾਂ ਹੋਰ ਇਨਫੋਰਮੇਸ਼ਨ ਦਾ ਲੈਣ ਦੇਣ ਤੁਸੀਂ ਕਰਦੇ ਹੋ, ਤੇ ਇਹਦੇ ਉੱਤੇ ਸਿਕਿਉਰਿਟੀ ਦਾ ਚਿੰਨ੍ਹ ਲੱਗ ਜਾਂਦਾ। ਲੋਕ ਇੱਕ ਦੂਜੇ ਦੇ ਨਾਲ ਸਿਕਿਉਰਿਟੀ ਕੰਪਰੋਮਾਈਜ਼ ਹੋ ਸਕਦੀ ਹੈ। ਸੋ ਨੈਚੁਰਲੀ ਹੈ ਵੀ ਜਿਹੜੀ ਕੰਪਨੀਜ਼ ਆ, ਉਹਨਾਂ ਨੂੰ ਸਿਕਿਉਰਿਟੀ ਇਨਹੈਂਸ ਕਰਨ ਦੇ ਲਈ ਨਵੇਂ ਫੀਚਰ ਲਾਉਣੇ ਪੈਂਦੇ ਆ, ਹਨਾ। ਸੋ ਹੁਣ ਜਿਹੜੇ ਨਵੇਂ ਫੀਚਰ ਆ ਰਹੇ ਆ, ਉਹਦਾ ਹੈਗਾ ਇੱਕ ਚੈਟ ਲੌਕ, ਹਨਾ। ਉਹ ਤਾਂ ਇੱਕ
ਦੌਰਾਨ ਪਹਿਲਾਂ ਵੀ ਅਵੇਲੇਬਲ ਤੁਸੀਂ ਕਰ ਸਕਦੇ ਸੀ, ਆਪਣੀ ਚੈਟ ਨੂੰ ਲੌਕ ਕਰ ਸਕਦੇ ਸੀ। WhatsApp ਲੌਗਇਨ ਕਰਨ ਤੋਂ ਪਹਿਲਾਂ ਤੁਹਾਨੂੰ ਪਾਸਵਰਡ ਵੀ ਭਰਨਾ ਪੈਂਦਾ ਹੈ ਵੱਖਰਾ। ਅਕਾਊਂਟ ਪ੍ਰੋਟੈਕਟ ਤੇ ਡਿਵਾਈਸ ਵੈਰੀਫਿਕੇਸ਼ਨ ਦੇ ਐਡੀਸ਼ਨਲ ਫੀਚਰਸ ਹੈ ਨਾ। ਡਿਵਾਈਸ ਵੈਰੀਫਿਕੇਸ਼ਨ ਦੇ ਐਡੀਸ਼ਨਲ ਫੀਚਰ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਈਮੇਲ ਵੈਰੀਫਿਕੇਸ਼ਨ ਨੂੰ ਐਡ ਕਰਨਾ, ਠੀਕ ਆ। ਸੋ ਇਹ ਅੱਜ ਕੱਲ੍ਹ ਕਾਫੀ ਰਾਜਕਾਰਨ ਹੋ ਰਿਹਾ ਕਿ ਦੇਖੋ ਆਪਣੇ ਪਾਸਵਰਡ ਹੁੰਦੇ ਆ ਨਾ, ਮੈਂ ਥੋੜਾ ਜਿਹਾ ਤੋਂ ਸਾਈਡ ਹੋ ਜਾਂਦਾ, ਉਹਨੂੰ ਫਿਰ ਵਾਪਸ ਇੱਥੇ ਆਵਾਂਗੇ। ਪਰ ਜਦੋਂ ਪਾਸਵਰਡ ਹੁਣ ਕਿੰਨੀਆਂ ਤੇ ਸਾਡੀਆਂ ਆਨਲਾਈਨ ਐਪਸ ਉਹਦੇ ਪਾਸਵਰਡ ਸਾਡੇ ਕੋਲ ਭੁੱਲ ਜਾਂਦੇ, ਉਹਨੂੰ ਹੈ ਨਾ ਕਿਸੇ ਦਾ ਕੋਈ ਹੁੰਦਾ, ਜੇ ਸੇਮ ਪਾਸਵਰਡ ਤੁਸੀਂ ਸਾਰਿਆਂ ਨੂੰ ਰੱਖਦੇ ਉਹਦਾ ਨੁਕਸਾਨ ਇਹ ਰਹਿੰਦਾ ਕਿ ਇੱਕ ਪਾਸਵਰਡ ਗਿਆ ਤੇ ਸਾਰੇ ਤੁਹਾਡੇ ਪਾਸਵਰਡ ਹੈ ਨਾ ਸਾਰੇ ਅਕਾਊਂਟ ਕੰਪਰੋਮਾਈਜ਼ ਹੋ ਜਾਂਦੇ ਆ। ਸੋ ਉਹਦੇ ਕਰਕੇ ਇੱਕ ਜਿਹੜਾ ਟੈਕਨੀਕ ਆ ਉਹ ਇਹ ਕੱਢੀ ਹੋਈ ਆ ਏਸ਼ੀਆ ਦੇ ਵਿੱਚ ਖਾਸ ਤੌਰ ਤੇ ਜ਼ਿਆਦਾ ਪਪੂਲਰ ਵੀ ਐਵਰੀ ਟਾਈਮ ਤੁਸੀਂ ਲੌਗਇਨ ਕਰਦੇ ਹੋ, ਸੋ ਉਹ ਤੁਹਾਨੂੰ ਵਨ ਟਾਈਮ ਪਾਸਵਰਡ ਤੁਹਾਡੇ ਫੋਨ ਦੇ ਉੱਤੇ ਦਿੰਦਾ ਵਾ। ਤੇ ਇਹ ਔਨ ਟੌਪ ਆਫ ਇਟ ਪਾਸਵਰਡ ਵੀ ਹੋ ਸਕਦਾ ਜਾਂ ਪਾਸਵਰਡ ਦੀ ਰਿਪਲੇਸਮੈਂਟ ਦੇ ਤੌਰ ਤੇ ਵੀ ਇਹਨੂੰ ਵਰਤਿਆ ਜਾਂਦਾ, ਠੀਕ ਹੈ। ਸੋ ਉਹਦੇ ਵਿੱਚ ਇਹ ਤਾਂ ਹੁਣ ਜਿਹੜੀ ਈਮੇਲ ਵੈਰੀਫਿਕੇਸ਼ਨ ਜਿਹੜੀ ਹੁਣ ਤੱਕ WhatsApp ਵਿੱਚ ਨਹੀਂ ਹੈਗੀ ਸੀ, ਲੌਗਇਨ ਐਜ਼ ਅ ਲੌਗਇਨ ਮੈਥਡ, ਆਲਟਰਨੇਟਿਵ ਲੌਗਇਨ ਮੈਥਡ, ਉਹ ਲਿਆ ਰਹੇ ਆ। ਐਂਡਰੋਇਡ ਦੇ ਵਿੱਚ ਇਹਨਾਂ ਪਹਿਲਾਂ ਲੈ ਕੇ ਆਉਣਾ ਵਾ, ਤੇ ਉਸ ਤੋਂ ਬਾਅਦ ਜਿਹੜਾ ਬੇਟਾ ਟੈਸਟ ਆਲਰੇਡੀ ਅਵੇਲੇਬਲ ਹੈ ਐਂਡਰੋਇਡ ਦੇ ਉੱਤੇ, ਤੇ ਹੌਲੀ ਹੌਲੀ ਉਸ ਤੋਂ ਬਾਅਦ ਇਹ iOS ਦੇ ਵਿੱਚ ਵੀ ਲੈ ਕੇ ਆ ਸਕਦਾ ਕਿ ਤੁਸੀਂ WhatsApp ਅਕਾਊਂਟ ਵਿੱਚ ਲੌਗਇਨ ਹੋਣਾ, ਤੁਹਾਨੂੰ ਵਨ ਟਾਈਮ ਪਾਸਵਰਡ ਤੁਹਾਡੀ ਈਮੇਲ ਦੇ ਉੱਤੇ ਆ ਜਾਏਗਾ, ਜੇ ਤਾਂ ਤੁਸੀਂ ਉਹਨੂੰ ਲੌਗਇਨ ਕਰ ਸਕਦੇ ਹੋ। ਜੀ, ਇਹਨਾਂ ਨੇ ਆਪਣੇ WhatsApp ਦੀ ਕਾਲਸ ਦੀ ਸਿਕਿਉਰਿਟੀ ਵੀ ਵਧਾਉਣ ਦੇ ਲਈ ਕਈ ਫੀਚਰ ਐਡ ਕੀਤੇ ਆ। ਪ੍ਰੋਟੈਕਟ IP ਐਡਰੈਸ ਇਨ ਕਾਲਸ, ਵੀ ਤੁਹਾਡੇ ਐਡਰੈਸ ਦਾ ਜਿਹੜਾ ਉਹ ਨਹੀਂ ਪਤਾ ਲੱਗੂਗਾ। ਸਾਇਲੈਂਸ ਅਨਨੋਨ ਕਾਲਰਸ, ਜਿਹੜੇ ਅਕਸਰ ਅੱਜ ਕੱਲ੍ਹ ਸਪੈਮ ਵੀ WhatsApp ਦੇ ਬਹੁਤ ਜ਼ਿਆਦਾ ਚੱਲਦੇ ਆ, ਵੀ ਉਹ ਜਿਹੜੀਆਂ ਅਨੋਇੰਗ ਕਾਲਸ ਆ ਉਹ ਚੁੱਪ ਰਹਿਣਗੀਆਂ, ਜਿਹੜਾ ਅਨਨੋਨ ਆ ਉਹਦੀ ਤੁਹਾਨੂੰ ਸੁਣੂਗੀ ਜਿਹੜੀ ਉਹ ਨਹੀਂ। ਸੋ ਇਹ ਸਾਰੀਆਂ ਕੁਛ ਚੀਜ਼ਾਂ ਜਿਹੜੀਆਂ ਉਹ ਐਡ ਕੀਤੀਆਂ ਜਿਹੜੀਆਂ ਉਹ ਜ਼ਿਆਦੀਆਂ ਇਨਕ੍ਰਿਪਸ਼ਨ ਨੂੰ ਲੈ ਕੇ ਉਹ ਕਾਫੀ ਰੌਲਾ ਪਾਉਂਦੀ ਆ। ਚੈਟਸ ਨੂੰ ਆਪਣੇ ਪੱਧਰ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਲੌਕ ਕਰਨਾ, ਤੇ ਉਹ ਸਾਰੀਆਂ ਚੀਜ਼ਾਂ ਤੁਹਾਡੀ ਪ੍ਰਾਈਵੇਸੀ ਨੂੰ ਜਿਹੜਾ ਉਹ ਲੈ ਕੇ ਉਹ ਕਰ ਰਹੇ ਆ। ਪ੍ਰਾਈਵੇਸੀ ਦੀ ਆੜ 'ਚ ਕੁਛ ਹੋਰ ਤਾਂ ਨਹੀਂ ਹੋ ਰਿਹਾ, ਉਹ ਵੱਖਰੀ ਗੱਲ ਹੁੰਦੀ ਆ, ਪਰ ਉਹ ਆਪਣੇ ਵੱਲੋਂ ਲੋਕਾਂ ਨੂੰ ਇਹ ਇੱਕ ਚੀਜ਼ ਕਹਿ ਰਹੇ ਆ ਵੀ ਅਸੀਂ ਭਾਈ ਤੁਹਾਡੀ ਪ੍ਰਾਈਵੇਸੀ ਨਿੱਜਤਾ ਆ ਉਸ ਨੂੰ ਬਚਾਉਣ ਦੇ ਲਈ ਹਰ ਹੀਲਾ ਹਰ ਕਦਮ ਜਿਹੜਾ ਉਹ ਵਰਤ ਰਹੇ ਆ। ਸੋ ਰਾਜਕਾਰਨ ਹੁਣ ਤੱਕ ਅਖੀਰਲੀ ਗੱਲ ਇਹਦੇ 'ਚ ਇਹ ਕਿ ਹੁਣ ਤੱਕ ਆਪਾਂ ਇਹ ਦੇਖਿਆ ਕਿ ਜੇ ਮੰਨ ਲਓ ਤੁਸੀਂ ਤੁਹਾਡਾ ਅਕਾਊਂਟ ਹੈਗਾ ਹੈ ਨਾ, ਮੰਨ ਲਓ ਮੈਂ T-Mobile ਆ ਜਾਂ ਕੋਈ ਹੋਰ ਮੇਰੇ ਕੋਲ ਅਕਾਊਂਟ ਆ, ਤੇ ਜੇ ਮੇਰਾ ਅਗਰ ਕੋਈ ਐਕਸੈਸ ਨਹੀਂ ਰਹਿੰਦਾ ਉਸ ਫੋਨ ਨੰਬਰ ਦਾ, ਤੇ ਤੁਹਾਡਾ WhatsApp ਅਕਾਊਂਟ ਵੀ ਗਿਆ ਹੈ ਨਾ। ਸੋ ਹੁਣ ਇਹਦੇ ਨਾਲ ਇੱਕ ਈਮੇਲ ਇੱਕ ਆਲਟਰਨੇਟ ਸੋਰਸ ਜੇ ਬਣ ਜਾਏਗਾ, ਤੇ ਤੁਹਾਡੇ ਕੋਲ ਆਪਸ਼ਨ ਹੋ ਜਾਏਗੀ, ਤੁਸੀਂ ਈਮੇਲ ਦੇ ਉੱਤੇ ਵੀ ਆਪਣਾ ਪਾਸਵਰਡ ਮੰਗਾ ਸਕਦੇ ਤੇ ਆਪਣਾ ਅਕਾਊਂਟ ਮੇਨਟੇਨ ਕਰ ਸਕਦੇ ਹੋ। ਸੋ ਇਹ ਸਭ ਤੋਂ ਵੱਡਾ ਫਾਇਦਾ ਵੇਖਿਆ ਜਾ ਰਿਹਾ। ਜੀ ਹੁਣ ਲੈਣੇ ਜੀ ਇਜਾਜ਼ਤ। ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੈ। ਅਗਲੀ ਵਾਰ ਤੱਕ ਦੀ ਇਜਾਜ਼ਤ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੇ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਉਹ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ।